असलामुअलैकुम गुड मॉर्निंग सोहणियो गुड मॉर्निंग लो भी सोहणियो देख लवो कि एक होर अब्र आलूद दिन ताड़ा मुंतज़र है कि मौसम अब्र आलूद हो रहा है तो ठंडी ठंडी हवाएं चल रही हैं तो इस तरह पे लगता है कि असी किसी मरी में या कि ठंडी ठंडी जगह ते आए हाँ हैगी ठंडी जगह वे लेकिन ਜਿਹੜਾ ਨਾ ਦੱਸਣ ਦੇ ਹਿਸਾਬ ਨਾਲ ਕਹਿ ਰਹੀ ਕਿ ਬੜਾ ਅੱਛਾ ਮੌਸਮ ਹੈ। ਹਾਲਾਂਕਿ ਇੱਥੇ ਯੂਕੇ ਦਾ ਸਮਰ ਚੱਲ ਰਿਹਾ, ਗਰਮੀਆਂ ਚੱਲ ਰਹੀਆਂ ਨੇ, ਪਰ ਇਹ ਕਿ ਫਿਰ ਵੀ ਬਹੁਤ ਅੱਛਾ ਵੈਦਰ ਹੈ, ਬਹੁਤ ਹੀ ਜ਼ਬਰਦਸਤ। ਤੇ ਲੋ ਵੀ ਅਸੀਂ ਕੱਪੜੇ ਧੋ ਕੇ ਫੋਲ ਦਿੱਤੇ, फ़ायदा ਚੁੱਕਿਆ ਮੌਸਮ ਦਾ ਕਿ ਜ਼ਿਆਦਾ ਤਾਂ ਨਹੀਂ ਕੱਪੜੇ ਹੈਗੇ ਸਨ, ਪਰ ਜਿੰਨੇ ਵੀ ਹੈਗੇ ਸਨ ਨਾ ਧੋ ਦਿੱਤੇ ਕਿ ਚਲੋ ਸੁੱਕ ਜਾਣਗੇ, ਹਵਾ ਲੱਗ ਜਾਏਗੀ। ਧੁੱਪ ਨਹੀਂ ਵੀ ਹੈ ਪਰ ਬਾਰਿਸ਼ ਨਹੀਂ ਹੈ ਤੇ ਬਾਰਿਸ਼ ਦਾ ਇਮਕਾਨ ਤਾਂ ਹੈਗਾ ਵੇ। ਪਿੱਛੋਂ ਕਾਲੇ ਕਾਲੇ ਬੱਦਲ ਨਜ਼ਰ ਤੇ ਆ ਰਹੇ ਨੇ, ਉਹ ਬੱਦਲ ਫਿਰ ਅੱਗੇ ਆਉਂਦੇ ਜਾਂਦੇ ਨੇ ਤੇ ਫਿਰ ਬਾਰਿਸ਼ ਹੋ ਜਾਂਦੀ ਹੈ। ਲੇਕਿਨ ਫਿਲਹਾਲ ਮੈਨੂੰ ਲੱਗਦਾ ਹਲੇ 1 ਘੰਟਾ ਲੱਗੇਗਾ ਬਾਰਿਸ਼ ਹੋਣ ਵਿੱਚ, ਤੇ ਜਦੋਂ ਤੱਕ ਸਾਡੇ ਕੱਪੜੇ ਸੁੱਕ ਜਾਣੇ ਨੇ ਤੇ ਅਸੀਂ ਆਪਣੇ ਕੱਪੜੇ ਫਿਰ ਉਦੋਂ ਤੱਕ ਲਾ ਲਵਾਂਗੇ। ਮੌਸਮ ਬਹੁਤ ਚੰਗਾ ਵੇ, ਤੁਹਾਨੂੰ ਦਿਖਾ ਦਿੱਤਾ ਵੇ। ਤੇ ਹੁਣ ਅਸੀਂ ਕਰਨ ਲੱਗਿਆ ਘਰ ਦੇ ਕੰਮ ਕਾਜ ਸ਼ੁਰੂ। ਰੋਜ਼ਾਨਾ ਦੇ ਜਿਹੜੇ ਰੂਟੀਨ ਦੇ ਔਰਤਾਂ ਦੇ ਕੰਮ ਹੁੰਦੇ ਨੇ ਉਹੀ ਕੰਮ ਅਸੀਂ ਕਰਨੇ ਨੇ। ਅਸੀਂ ਕੋਈ ਦੁਨੀਆ ਤੋਂ ਅਨੋਖਾ ਕੰਮ ਨਹੀਂ ਕਰਨਾ ਹੈ, ਬਸ ਉਹੀ ਹੁੰਦਾ। ਅੱਜ ਮੈਂ ਬਣਾ ਰਹੀ ਹਾਂ ਆਲੂ ਦੀ ਭੁਜੀਆ। ਥੋੜ੍ਹੇ ਜਿਹੇ ਆਲੂ ਪਏ ਸਨ, ਤੁਹਾਨੂੰ ਪਤਾ ਹੋਣਾ ਉਦੋਂ ਅਸੀਂ ਕਿਆਰੀ ਵਿੱਚੋਂ ਕੱਢੇ ਸਨ ਆਲੂ, ਆਪਣੇ ਘਰ ਦੀ ਕਿਆਰੀ ਵਿੱਚੋਂ ਜਿਹੜਾ ਅਸੀਂ ਆਪਣੇ ਗਾਰਡਨ 'ਚ ਆਲੂ ਉਗਾਏ ਸਨ ਤੇ ਤੁਹਾਨੂੰ ਦਿਖਾਇਆ ਵੀ ਸੀ। ਬੱਚੇ ਆਏ ਸਨ, ਅਸੀਂ ਫਿਰ ਆਲੂ ਕੱਢੇ ਤੇ ਸਾਰਾ ਉਹ ਸਿਲਸਿਲਾ ਹੋਇਆ ਸੀ। ਤੇ ਕੁਛ ਅਸੀਂ ਬਣਾ ਲਏ ਸਨ ਜਿਹੜੇ ਥੋੜ੍ਹੇ ਬੜੇ ਸਾਈਜ਼ ਦੇ ਸਨ, ਬੱਚਿਆਂ ਨੂੰ ਉਸ ਦਿਨ ਫਰਾਈਜ਼ ਬਣਾ ਕੇ ਅਸੀਂ ਦੇ ਦਿੱਤੇ ਸਨ। ਥੋੜ੍ਹੇ ਜਿਹੇ ਬਚੇ ਪਏ ਸਨ ਤੇ ਮੈਂ ਕਿਹਾ ਚਲੋ ਵੀ ਹੁਣੇ ਪਏ ਫਿਰ ਖਰਾਬ ਹੀ ਨਾ ਹੋ ਜਾਣ, ਚਲੋ ਇਹਨਾਂ ਦੀ ਥੋੜ੍ਹੀ ਜਿਹੀ ਅਸੀਂ ਅੱਜ ਭੁਜੀਆ ਬਣਾ ਲੈਂਦੇ ਹਾਂ। ਤੇ ਇਹਨੂੰ ਅਸੀਂ ਕੱਟ ਲਵਾਂਗੇ। ਛੋਟੇ ਛੋਟੇ ਆਲੂ ਨੇ, ਮੈਨੂੰ ਛਿੱਲਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਦਾ ਛਿਲਕਾ ਬੜਾ ਨਰਮ ਹੈ। ਇਸ ਤੋਂ ਇਹਨੂੰ ਮੈਂ ਛਿਲੜਾ ਨਹੀਂ ਲਾਵਾਂਗੀ ਇਹਦੀਆਂ, ਬਸ ਇਹਨੂੰ ਥੋੜ੍ਹਾ ਅਸੀਂ ਬਰੀਕ ਬਰੀਕ ਕੱਟ ਕੇ ਛੋਟਾ ਛੋਟਾ ਤੇ ਇਹਦੇ ਪਾ ਦੇਵਾਂਗੇ ਪੈਨ ਵਿੱਚ। ਤੇ ਇਹਨੂੰ ਥੋੜ੍ਹਾ ਜਿਹਾ ਟਮਾਟਰ ਪਾਵਾਂਗੇ, ਨਮਕ ਮਿਰਚ ਪਾਵਾਂਗੇ ਤੇ ਬਸ ਥੋੜ੍ਹਾ ਜਿਹਾ ਆਇਲ ਪਾ ਕੇ ਅਸੀਂ ਇਹਨੂੰ ਬਣਾ ਲਵਾਂਗੇ। ਹਲਕੀ ਫੁਲਕੀ ਇਸ ਤਰ੍ਹਾਂ ਭੁਜੀਆ ਬਣ ਜਾਂਦੀ ਹੈ। ਆਲੂ ਕੇ ਕਤਲੇ ਵੀ ਕਹਿੰਦੇ ਨੇ, ਇਸ ਤਰ੍ਹਾਂ ਭੁਜੀਆ ਕਹਿ ਦਿਓ, ਆਲੂ ਕੇ ਕਤਲੇ ਕਹਿ ਲਓ, ਲੇਕਿਨ ਇਸ ਤਰ੍ਹਾਂ ਅਸੀਂ ਬਣਾ ਲਵਾਂਗੇ ਇਹਨੂੰ। ਬਿਲਕੁਲ ਸਾਦੀ ਜੀ ਹਾਂਡੀ ਹੁੰਦੀ ਹੈ ਕਿ ਨਾਯਾਬ ਜ਼ਮਾਨਿਆਂ 'ਚ ਇਸ ਤਰ੍ਹਾਂ ਹੁੰਦਾ ਸੀ ਵੀ ਹੋਰ ਕੁਛ ਨਹੀਂ ਹੈ ਤੇ ਆਲੂ ਹੈਗਾ। ਆਲੂ ਵੀ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਹਰ ਵਕਤ ਤੁਹਾਨੂੰ ਦਸਤਿਆਬ ਹੋਵੇ ਦੁਕਾਨਾਂ ਕੋਲ। ਘਰ 'ਚ ਲੋਕ ਲਿਆ ਕੇ ਜਿਵੇਂ ਰੱਖ ਦਿੰਦੇ ਸਨ ਵੀ ਕੁਛ ਨਹੀਂ ਪਕਾਉਣ ਵਾਸਤੇ ਸਮਝ ਲੱਗ ਰਹੀ ਤੇ ਚਲੋ ਵੀ ਆਲੂ ਬਣਾ ਲਓ, ਆਲੂ ਦੀ ਭੁਜੀਆ ਬਣਾ ਲਓ ਤੇ ਆਲੂ ਦੀ ਭਾਜੀ ਬਣਾ ਲਓ, ਆਲੂ ਦੀ ਸਬਜ਼ੀ ਬਣਾ ਲਓ। ਤੇ ਬਈ ਆਲੂ ਦੀ ਸਬਜ਼ੀ, ਆਲੂ ਦੀ ਭਾਜੀ, ਭੁਜੀਆ, ਜਿਹੜਾ ਮਰਜ਼ੀ ਇਹਨੂੰ ਲਫ਼ਜ਼ ਦੇ ਦੇਵੋ, ਲੇਕਿਨ ਰਹਿਣੇ ਆਲੂ ਹੀ ਨੇ। ਇਹ ਕੁਛ ਹੋਰ ਨਹੀਂ ਬਣ ਜਾਏਗਾ, ਇਹਨੇ ਆਲੂ ਹੀ ਰਹਿਣਾ। ਤੇ ਚਲੋ ਅਸੀਂ ਕੱਟਦੇ ਜਾਂਦੇ ਹਾਂ ਤੇ ਇਹਨੂੰ ਅਸੀਂ ਬਲਕਿ ਮੇਰਾ ਖਿਆਲ ਹੈ ਮੈਂ ਇਸ ਤਰ੍ਹਾਂ ਕੱਟ ਲਵਾਂ ਤੇ ਜ਼ਿਆਦਾ ਜਲਦੀ ਕਟਿੰਗ ਇਹਦੀ ਹੋ ਜਾਏਗੀ। ਪਰ ਇਸ ਤਰ੍ਹਾਂ ਮੈਂ ਕੱਟਣ 'ਚ ਹੱਥ 'ਚ ਡਰ ਲੱਗਦਾ ਵੇ ਕਿ ਇਹ ਜਿਹੜੀ ਛੁਰੀ ਹੈ ਨਾ ਹੱਥ 'ਤੇ ਨਾ ਚੱਲ ਜਾਵੇ, ਕਿਉਂਕਿ ਅਸੀਂ ਜਦੋਂ ਇਹਦੇ ਉੱਤੇ ਨਹੀਂ ਕੱਟਣੇ ਹੁੰਦੇ ਸਨ, ਜਿਹੜਾ ਕੀ ਇਹਨੂੰ ਕਹਿੰਦੇ ਨੇ, ਹਾਂਜੀ ਦੇਖੋ ਨਾ ਹੀ ਦਾ ਭੁੱਲ ਗਈਆਂ, ਅੱਲਾਹੁ ਅਕਬਰ, ਕਟਿੰਗ ਬੋਰਡ। ਹਾਂ, ਕਟਿੰਗ ਬੋਰਡ ਦੇ ਉੱਪਰ ਜਦੋਂ ਅਸੀਂ ਨਹੀਂ ਕੱਟਦੇ ਹੁੰਦੇ ਸਾਂ ਤੇ ਇਸ ਤਰ੍ਹਾਂ ਫਿਰ ਹੱਥ ਨਾਲ ਹੀ ਲੋਕ ਕੱਟਦੇ ਹੁੰਦੇ ਸਨ, ਜਾਂ ਫਿਰ ਹੁੰਦਾ ਸੀ ਦਾਤ। ਪੁਰਾਣੇ ਜ਼ਮਾਨਿਆਂ 'ਚ ਦਾਤ 'ਤੇ ਕੱਟਦੀਆਂ ਹੁੰਦੀਆਂ ਸਨ ਔਰਤਾਂ ਜ਼ਿਆਦਾਤਰ, ਜਿਹੜਾ ਨਾ ਕਟਿੰਗ ਵਗੈਰਾ ਇੰਨੀ ਮਹਾਰਤ ਉਹਨਾਂ ਨੂੰ ਹੁੰਦੀ ਸੀ ਕਿ ਦਾਤ 'ਤੇ ਕੱਟਣ ਦੀ, ਕਿਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਿਲਕੁਲ ਇਸ ਸ਼ੇਪ ਦਾ, ਜਿਵੇਂ ਗੁਲਾਈ ਵਿੱਚ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ ਸੀ, ਤੇਜ਼ ਧਾਰ ਵਾਲਾ। ਉਹਨੂੰ ਛੋਟਾ ਜਿਹਾ ਸਟੈਂਡ ਲੱਗਿਆ ਹੁੰਦਾ ਸੀ, ਉਹਦੇ ਉੱਪਰ ਫਿਰ ਪੈਰ ਰੱਖ ਲਿਆ ਜਾਂਦਾ ਸੀ ਇੱਕ ਸਾਈਡ 'ਤੇ ਉਹਨੂੰ ਦਬਾਉਣ ਵਾਸਤੇ। ਅਤੇ ਔਰਤਾਂ ਇੰਨੀ ਮਹਾਰਤ ਦੇ ਨਾਲ ਉਹਦੇ ਉੱਤੇ ਸਬਜ਼ੀ ਕੱਟਦੀਆਂ ਹੁੰਦੀਆਂ ਸਨ, ਜ਼ਬਰਦਸਤ ਉਹਨਾਂ ਦੀ ਕਟਿੰਗ ਹੁੰਦੀ ਸੀ। ਅਤੇ ਇਸ ਤਰ੍ਹਾਂ ਫਿਰ ਕੀ ਕਹਿੰਦੇ ਨੇ, ਦਾਤ 'ਤੇ ਖੈਰ ਕਦੀ ਨਹੀਂ ਕੱਟਿਆ। ਅਸੀਂ ਜਦੋਂ ਅੰਮਾ ਜੀ ਨੂੰ ਮੈਂ ਦੇਖਣੀ ਹੁੰਦੀ ਸਾਂ ਜਾਂ ਖਾਲਾ ਵੱਲ ਜਾਣਾ, ਉੱਥੇ ਪਿੰਡ 'ਚ ਸਾਰੀਆਂ ਔਰਤਾਂ ਦਾਤ ਨਾਲ ਹੀ ਕੱਟਦੀਆਂ ਹੁੰਦੀਆਂ ਸਨ, ਇੰਨੀ ਮਹਾਰਤ ਹੁੰਦੀ ਸੀ। ਫਿਰ ਐਸਾ ਕਰਕੇ ਛਿਲਕਾ ਵੀ ਉਹਨਾਂ ਨੇ ਲਾ ਲੈਣਾ ਅਤੇ ਉਹਨਾਂ ਨੇ ਸਾਗ ਵੀ ਕੱਟਣੇ ਦਾਤ 'ਤੇ। ਪਰ ਹਲੇ ਵੀ ਜਿੱਥੇ ਹਲੇ ਅੱਜ ਕੱਲ੍ਹ ਵੀ ਹੈਗਾ ਵੇ ਕਿ ਸਾਗ ਜਦੋਂ ਕੱਟਿਆ ਜਾਂਦਾ ਜ਼ਿਆਦਾਤਰ ਲੋਕ ਦਾਤ ਦੇ ਨਾਲ ਹੀ ਕੱਟਦੇ ਨੇ, ਉਹਨੂੰ ਤਰਜੀਹ ਦਿੰਦੇ ਨੇ ਕਿ ਦਾਤ ਨਾਲ ਅਸੀਂ ਕੱਟ ਲਈਏ ਤਾਂ ਕਿ ਛੇਤੀ ਛੇਤੀ ਹੋ ਜਾਵੇ। ਲੋ ਵੀ ਸਾਡਾ ਵੀ ਕੰਮ ਜਿਹੜਾ ਵੇ ਚੱਲਦਾ ਪਿਆ ਵੇ। ਨਾਲ ਅਸੀਂ ਥੋੜ੍ਹਾ ਜਿਹਾ ਆਟਾ ਵੀ ਗੁੰਨਣਾ ਵੀ, ਅੱਜ ਆਟਾ ਖ਼ਤਮ ਹੋਇਆ ਪਰ ਬਹੁਤ ਥੋੜ੍ਹਾ ਮੈਂ ਗੁੰਨ੍ਹਣੀ ਆਟਾ, ਕਿ ਜ਼ਿਆਦਾ ਦਿਨ ਫਿਰ ਪਿਆ ਰਹਿੰਦਾ ਨਾ ਅਤੇ ਫਰਿੱਜ ਵਿੱਚ ਫਿਰ ਉਹ ਜਿਹੜਾ ਨਾ ਫਿਰ ਕਾਲਾ ਕਾਲਾ ਜਿਹਾ ਹੋ ਜਾਂਦਾ। ਠੰਡ ਨਾਲ ਪਤਾ ਨਹੀਂ ਉਹਨੂੰ ਵਿਚਾਰੇ ਨੂੰ ਬੁਖਾਰ ਚੜ੍ਹ ਜਾਂਦਾ ਕਿ ਕੀ ਹੋ ਜਾਂਦਾ ਵੇ, ਉਹਦਾ ਹੁਲੀਆ ਹੀ ਬਦਲ ਜਾਂਦਾ ਵੇ, ਉਹਦਾ ਨਕਸ਼ਾ ਹੀ ਬਦਲ ਜਾਂਦਾ ਆਟੇ ਦਾ।
ਇਸ ਤੋਂ ਘੱਟ ਗੁੰਨ੍ਹਨੇ ਆ, ਇਹ 2-3 ਦਿਨ ਬਾਅਦ ਫਿਰ ਦੁਬਾਰਾ ਗੁੰਨ ਲਈਏ। ਅਤੇ ਇਸ ਤਰ੍ਹਾਂ ਜਦੋਂ ਨਾਯਾਬ ਜ਼ਮਾਨੇ ਹੁੰਦੇ ਸਨ ਉਦੋਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਤੁਸੀਂ ਇਸ ਤਰ੍ਹਾਂ ਆਟਾ ਗੁੰਨ ਕੇ ਰੱਖੋ ਜਾਂ ਤੁਸੀਂ ਕੀ ਕਹਿੰਦੇ ਨੇ ਹਾਂਡੀਆਂ ਪਕਾ ਕੇ ਜਾਂ ਫਰੀਜ਼ਰ ਵਿੱਚ ਚੀਜ਼ਾਂ ਲਿਆ ਕੇ ਰੱਖੋ। ਬਸ ਤਾਜ਼ੀ ਚੀਜ਼ ਆਉਂਦੀ ਸੀ, ਤਾਜ਼ੀ ਪੱਕਦੀ ਸੀ ਔਰ ਤਾਜ਼ੀ ਫਿਰ ਇਸਤੇਮਾਲ ਹੁੰਦੀ ਸੀ। ਇਹ ਸ਼ਸ਼ਕੇ ਨਹੀਂ ਸਨ ਫਰੀਜ਼ਰਸ ਵਾਲੇ ਕਿ ਫਰਿੱਜ ਵਿੱਚ ਚੀਜ਼ ਆ ਰੱਖ ਦਿਓ ਅਤੇ ਗੋਸ਼ਤ ਲਿਆ ਕੇ ਰੱਖ ਦਿਓ। ਬੱਕਰੇ ਦਾ ਗੋਸ਼ਤ ਆਉਂਦਾ ਸੀ ਉਹ ਵੀ ਤਾਜ਼ਾ। ਅਤੇ ਮੁਰਗੀ ਤਾਂ ਉਦੋਂ ਪੱਕਦੀ ਹੁੰਦੀ ਸੀ ਜਦੋਂ ਕੋਈ ਮਹਿਮਾਨ ਆਉਂਦਾ ਸੀ ਨਾ, ਅਤੇ ਚਲੋ ਜੀ ਕਹਿਣਾ ਕਿ ਮੁਰਗੀ ਬਣਾ ਲਓ, ਵੀ ਕੁੱਕੜ ਬਣਾ ਲਓ। ਕੁੱਕੜ ਬੜਾ ਅਹਿਮ ਹੁੰਦਾ ਸੀ ਜਦੋਂ ਕੋਈ ਮਹਿਮਾਨ ਆਉਂਦਾ ਸੀ। ਅਤੇ ਬਾਅਦ ਵੀ ਲੋਕਾਂ ਨੇ ਜ਼ਿਆਦਾਤਰ ਘਰਾਂ 'ਚ ਵੀ ਪਾਲੇ ਹੁੰਦੇ ਸਨ ਕੁੱਕੜ, ਕਿਉਂਕਿ ਜਿਹੜੇ ਪਿੰਡਾਂ ਥਾਵਾਂ ਦੇ ਲੋਕ ਰਹਿੰਦੇ ਸਨ ਇਸ ਤਰ੍ਹਾਂ ਜਿੱਥੇ ਦੁਕਾਨਾਂ ਇੰਨੀਆਂ ਦਸਤਿਆਬ ਨਹੀਂ ਸਨ, ਅਤੇ ਉਹ ਫਿਰ ਲੋਕ ਘਰਾਂ 'ਚ ਹੀ ਥੋੜ੍ਹੇ ਬਹੁਤ ਕੁੱਕੜ ਨੂੰ ਪਾਲ ਲੈਣਾ। 5-7 ਮੁਰਗੀਆਂ ਇਸ ਤਰ੍ਹਾਂ ਫਿਰਦੀਆਂ ਫੁਰਦੀਆਂ ਰਹਿੰਦੀਆਂ ਸਨ, ਉਹਨੂੰ ਰੋਟੀ ਸ਼ੋਟੀ ਪਾ ਲੈਣੀ, ਚੋਗਾ ਉਹਨਾਂ ਨੇ ਚੁਗ ਲੈਣਾ। ਅਤੇ ਬਸ ਫਿਰ ਉਹ ਜਾਂ ਤਾਂ ਫਿਰ ਹਫ਼ਤੇ 10 ਦਿਨ ਬਾਅਦ ਆਪਣਾ ਇੱਕ ਬਣਾ ਲੈਣਾ ਕਿ ਚਲੋ ਵੀ ਸ਼ੋਰਾ ਬਣਾ ਲਓ ਚਿਕਨ ਦਾ। ਅਤੇ ਜਾਂ ਫਿਰ ਕੋਈ ਮਹਿਮਾਨ ਆਉਣ 'ਤੇ ਜ਼ਰੂਰ ਕੁੱਕੜ ਹਲਾਲ ਹੁੰਦਾ ਸੀ। ਕੁੱਕੜ ਵਿਚਾਰਾ ਜੋ ਦੇਖਦਾ ਸੀ ਨਾ ਮਹਿਮਾਨ ਆਇਆ ਵੇ, ਓਏ ਹੋਏ ਉਹਦੀਆਂ ਹਵਾਈਆਂ ਉੱਡ ਜਾਂਦੀਆਂ ਸਨ। ਘਰ ਵਾਲੇ ਹੁੰਦੇ ਸਨ ਖੁਸ਼, ਅਤੇ ਕੁੱਕੜ ਕਹਿੰਦਾ ਸੀ ਮਰ ਗਿਆ ਬਈ ਮਰ ਗਿਆ, ਅੱਜ ਤਾਂ ਮੈਂ ਗਿਆ, ਅੱਜ ਤਾਂ ਮੈਂ ਇਹਨਾਂ ਦੇ ਢਿੱਡਾਂ 'ਚ ਪੈ ਹੀ ਜਾਣਾ ਵੇ। ਅਤੇ ਉਹ ਕੀ ਕਹਿੰਦੇ ਨੇ ਫਿਰ ਵਾਕਈ ਵਿਚਾਰਾ ਪੈ ਜਾਂਦਾ ਹੁੰਦਾ ਸੀ, ਕਿਉਂਕਿ ਕੁੱਕੜ ਨਾਲ ਕੋਈ ਰਿਆਇਤ ਨਹੀਂ ਹੁੰਦੀ ਸੀ। ਉਹਨੂੰ ਕਿਹਾ ਜਾਂਦਾ ਸੀ ਕਿ ਚੱਲ ਵੀ ਆ ਜਾ ਅਤੇ ਤੈਨੂੰ ਅਸੀਂ ਖਾਈਏ ਸੋਹਣੀਆਂ ਸੋਹਣੀਆਂ ਬੋਟੀਆਂ। ਅਤੇ ਲਓ ਜੀ ਇਹ ਸਾਡੀ ਕਟਿੰਗ ਹੋ ਗਈ ਹੈ। ਇਹਦੇ ਵਿੱਚ ਅਸੀਂ ਹੁਣ ਪਾ ਦਾਂਗੇ ਥੋੜ੍ਹਾ ਜਿਹਾ ਆਇਲ ਪਾ ਦਾਂਗੀ। ਮੈਂ ਕਿਹਾ ਮੈਂ ਚੜ੍ਹਾ ਦੇਵਾਂ ਨਾ ਜਦ ਤੱਕ ਬਾਕੀ ਦਾ ਕੰਮ ਕਰਨਾ ਵੇ, ਉਦੋਂ ਤੱਕ ਇਹ ਸਾਡੀ ਭੁਜੀਆ ਵੀ ਤਿਆਰ ਹੋ ਜਾਏਗੀ। ਅਤੇ ਥੋੜ੍ਹਾ ਜਿਹਾ ਮੈਂ ਇਸ ਤੋਂ ਦੱਸ ਰਹੀ ਹਾਂ ਕਿ ਬੇਗਮ ਜਿਹੜੇ ਨੇ ਨਾ, ਉਹ ਜਦੋਂ ਵੀ ਮੈਂ ਕੁਝ ਪਕਾਉਂਦੀ ਹਾਂ ਉਹ ਕਹਿੰਦੇ ਨੇ ਤੁਸੀਂ ਸਾਨੂੰ ਮੈਨੂੰ ਆਪਣੀ ਰੈਸਪੀ ਦੱਸੋ, ਤੁਸੀਂ ਕੀ। ਅਤੇ ਮੇਰੇ ਤਾਂ ਰੈਸਪੀ ਕੱਖ ਕੰਡਾ ਵੀ ਨਹੀਂ ਹੁੰਦੀਆਂ। ਇਹ ਨਮਕ, ਮਿਰਚ ਔਰ ਕੁਟੀ ਹੋਈ ਮਿਰਚ, ਅੱਛਾ ਦੋਨੋਂ ਮਿਰਚ ਜਾਣਗੀ, ਕੁਟੀ ਵੀ ਜਾਏਗੀ ਉਹ ਵੀ ਜਾਏਗੀ, ਲੇਕਿਨ ਹਿਸਾਬ ਦੇ ਨਾਲ ਹੀ ਪਾਣੀਆਂ ਨੇ ਵੀ ਕੁਟੀ ਵੀ ਅਤੇ ਵੀ ਇਹ ਪਤਾ ਚੱਲੇ, ਕਿਉਂਕਿ ਹਰੀ ਵੀ ਅਸੀਂ ਬਾਅਦ ਵਿੱਚ ਪਾਣੀ, ਇਹ ਬਹੁਤ ਜ਼ਿਆਦਾ ਨਾ ਹੋ ਜਾਵੇ। ਅਤੇ ਟਮਾਟਰ ਵੀ ਥੋੜ੍ਹੇ ਜਿਹੇ ਨਰਮ ਹੀ ਹੋ ਗਏ ਨੇ, ਲੇਕਿਨ ਚਲੋ ਕੋਈ ਗੱਲ ਨਹੀਂ, ਚਲੇਗਾ ਵੀ ਚਲੇਗਾ ਬਲਕਿ ਦੌੜੇਗਾ, ਚਲੇਗਾ ਨਹੀਂ ਸਿਰਫ ਇਹ ਦੌੜੇਗਾ ਟਮਾਟਰ। ਅਤੇ ਅਸੀਂ ਕੀ ਕਹਿੰਦੇ ਨੇ ਇਹਦਾ ਲਾ ਲੈਂਦੇ ਹਾਂ ਛਿਲਕੇ ਵਿਲਕੇ ਉਤਾਰ ਲੈਂਦੇ ਹਾਂ। ਅਤੇ ਚਲੋ ਜੀ ਇਹਨੂੰ ਵੀ ਕਟਿੰਗ ਇਹਦੇ ਵਿੱਚ ਕਰ ਦਿੰਦੇ ਹਾਂ। ਢਿੱਲੀ ਮੰਜੀ ਦੀਆਂ ਕੱਸ ਦੌਣਾ, ਢਿੱਲੀ ਮੰਜੀ ਦੀਆਂ ਕੱਸ ਦੌਣਾ, ਕੱਲ ਅਸਾਂ ਟੁਰ ਜਾਣਾ, ਇਹਨਾਂ ਮੰਜੀਆਂ 'ਤੇ ਕਿ ਨਾ ਸੌਣਾ, ਕੱਲ ਅਸਾਂ ਟੁਰ ਜਾਣਾ, ਇਹਨਾਂ ਮੰਜੀਆਂ 'ਤੇ ਕਿ ਨਾ ਸੌਣਾ। ਅਤੇ ਢਿੱਲੀ ਮੰਜੀ ਦੀਆਂ ਕੱਸ ਦੌਣਾ। ਅਤੇ ਮਹਿਮਾਨ ਜਦੋਂ ਆਉਂਦੇ ਹੁੰਦੇ ਸਨ ਨਾ, ਅਤੇ ਉਦੋਂ ਫਿਰ ਉਹਨਾਂ ਦੀ ਇੱਕ ਤਿਆਰੀਆਂ ਵਿੱਚ ਇਹ ਵੀ ਹੁੰਦੀ ਸੀ ਕਿ ਦੌਣਾ ਕੱਸ ਲਓ, ਮੰਜੀਆਂ ਠੀਕ ਕਰ ਲਵੋ, ਅਤੇ ਵੀ ਜ਼ਰਾ ਬਿਸਤੇ ਸਵਾਰੇ ਕਰ ਲਵੋ, ਅਤੇ ਇਹ ਹੁੰਦਾ ਸੀ। ਲੇਕਿਨ ਮੰਜੀ ਦੀਆਂ ਦੌਣਾ ਤਾਂ ਵੈਸੇ ਵੀ ਜਿਹੜਾ ਉਹਨੂੰ ਕੱਸਿਆ ਜਾਂਦਾ ਸੀ, ਕਿਉਂਕਿ ਬਹਿ ਕੇ ਫਿਰ ਕੋਈ ਮੰਜੀਆਂ ਇੰਨੀਆਂ ਇਸਤੇਮਾਲ ਹੁੰਦੀਆਂ ਸਨ। ਮੰਜੀਆਂ ਡਰਾਇੰਗ ਰੂਮ, ਮੰਜੀਆਂ ਜਿਹੜਾ ਸਿਟਿੰਗ ਰੂਮ, ਜੋ ਮਰਜ਼ੀ ਕਹਿ ਲਓ, ਵਿਹੜਾ ਕਹਿ ਲਓ, ਹਰ ਜਗ੍ਹਾ ਮੰਜੀ ਦਸਤਿਆਬ ਹੁੰਦੀ ਸੀ। ਇਸ ਤੋਂ ਫਿਰ ਮੰਜੀ ਤੋਂ ਸਿਵਾ ਕੋਈ ਗੁਜ਼ਾਰਾ ਨਹੀਂ ਸੀ। ਚਲੋ ਜੀ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਜ਼ਰਾ ਹਲਕਾ ਜਿਹਾ ਮਿਕਸ ਕਰ ਲੈਂਦੇ ਹਾਂ। हल्का जा इसको हिला दो, घुमा दो, इसको शशका करा दो, निकल के एक बार कुछ नहीं। चलो जी इनू असी हल्की अग करके ना असी चुल्हे ते रख देवांगे ताकि असी बाकी का जो तक काम करांगे साडी भुजिया भी जिहड़ी है ना ये तैयार हो जाएगी। तो असी फिर इनू मज़े लैके फिर खावांगे। भुजिया मैं रख के आ गई हाँ। तो हुण जब तक मैं गुल लाँगी आटा, क्योंकि आटा फिर जो तक यह ठहरेगा थोड़ा जिहा उदों तो असी कर लाँगे तरबूज की कटिंग। तो इस तरह फिर थोड़ा जिहा तरतीब कर लवो ना काम की कि असी पहलों यह काम करना है फिर तो बाद यह करना है, तो खासी सैटिंग अच्छी हो जाती है। मैं तुहानूं एक गल दसां वे जदों हैदराबाद रहनी सी ना, जो बच्चे मेरे छोटे सन तो फिर मैनू अगर पता चल जाता सी ना कि बई सवेरे किसी ने मेहमान ने आना, अचानक आ गया तो ठीक गल है, भी फिर तो कोई पता नहीं। तो जे कितों इधर उधरों कोई खबर आ गई कि कल असी आ रहे हैं जी, तो वो बस इन्ना पता चल, बस मेरा फिर दिमाग पूरी रात जड़ा ना वो फिर चलता रहता सी कि सुबह उठ के मैं पहले यह काम करना है, पहले मैं लसन प्याज छील लाँगी, फिर मैं कर लाँगी, फिर बिस्तर ठीक कर लाँगी, फिर यह कर लाँगी। वो एक दिमाग में ना तरतीब फिर चलती रही कि सैटिंग करनी असी किस तरह काम की। वो फिर मैनू बड़ा याद आता है, हले भी मेरी यह आदत है
ਕਿ ਕਿਸੇ ਨੇ ਆਉਣਾ ਹੋਵੇ ਜਾਂ ਅਸੀਂ ਕਿਤੇ ਸਫ਼ਰੇ ਪੈਣਾ ਹੋਵੇ। ਉਹ ਵੀ ਬੜਾ ਹੁੰਦਾ ਕਿ ਸੁਬਾਹ ਉੱਠ ਕੇ ਇਹ ਕਰਾਂਗੇ, ਤੁਹਾਡਾ ਜ਼ਿਹਨ ਜਿਹੜਾ ਨਾ ਨਾਲੋਂ ਨਾਲ ਚੱਲ ਰਿਹਾ ਹੁੰਦਾ ਕਿ ਅਸੀਂ ਇਹ ਕੰਮ ਕਰਨਾ ਪਹਿਲੋਂ, ਇਹ ਕੰਮ ਕਰਨਾ ਬਾਅਦ ਵਿੱਚ, ਅਤੇ ਉਹਦੇ ਨਾਲ ਬੜੀ ਸਹੂਲਤ ਹੋ ਜਾਂਦੀ ਹੈ ਕਿ ਦਿਮਾਗ ਤੁਹਾਨੂੰ ਸੈਟਿੰਗ ਕਰਕੇ ਸਾਰੀ ਦੇ ਦਿੰਦਾ ਹੈ ਨਾ, ਅਤੇ ਤੁਸੀਂ ਫਿਰ ਆਸਾਨੀ ਦੇ ਨਾਲ ਉਹ ਕੰਮ ਕਰ ਲੈਂਦੇ ਹੋ। ਅਤੇ ਚਲੋ ਵੀ ਆਟਾ ਵੀ ਤਕਰੀਬਨ ਸਾਡਾ ਮੁੱਕੀ ਦੇ ਦਿੱਤੀ ਅਸੀਂ, ਅਤੇ ਨਾਲੋਂ ਨਾਲ ਸਾਡਾ ਕੰਮ ਚੱਲ ਰਿਹਾ, ਨਾਲੋਂ ਨਾਲ ਸਾਡੀ ਗੱਪਸ਼ਪ ਚੱਲ ਰਹੀ ਹੈ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ 14 ਅਗਸਤ ਕੱਲ੍ਹ 14 ਅਗਸਤ ਹੈ, ਔਰ ਯਕੀਨਨ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਏਗਾ ਪਾਕਿਸਤਾਨ ਵਿੱਚ। ਇੱਥੇ ਵੀ ਲੰਡਨ ਵਿੱਚ ਬੜਾ ਅੱਛਾ ਮਨਾਇਆ ਜਾਂਦਾ ਵੇ। ਲੰਡਨ ਵਿੱਚ, ਬਰਮਿੰਗਮ, ਬੜੇ ਬੜੇ ਸ਼ਹਿਰਾਂ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੇ ਹੁੰਦੇ ਨੇ ਪ੍ਰੋਗਰਾਮ ਹੁੰਦੇ ਨੇ, ਔਰ ਰੋਡਸ 'ਤੇ ਲੋਕ ਨਿਕਲਦੇ ਨੇ, ਝੰਡੇ ਲਹਿਰਾਉਂਦੇ ਨੇ, ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਵੇ। ਅਤੇ ਕੀ ਕਹਿੰਦੇ ਨੇ ਇੱਥੇ ਸਾਡੇ ਇਲਾਕੇ 'ਚ ਮੇਰਾ ਖਿਆਲ ਕੋਈ ਐਸੀ ਚੀਜ਼ ਨਹੀਂ ਹੋਏਗੀ। ਚਲੋ ਵੀ ਅਸੀਂ ਇਹ ਮੁੱਕੀ ਦੇ ਦਿੱਤੀ ਹੈ ਇਹਨੂੰ, ਅਤੇ ਅਸੀਂ ਇਹਨੂੰ ਇੱਥੇ ਇੱਕ ਪਾਸੇ ਰੱਖਦੇ ਹਾਂ। ਅਤੇ ਹੁਣ ਅਸੀਂ ਕਰਦੇ ਹਾਂ ਤਰਬੂਜ਼ ਦੀ ਕਟਿੰਗ। ਚਲੋ ਜੀ, ਹੁਣ ਅਸੀਂ ਤਰਬੂਜ਼ ਕੱਟਨੇ ਆ। ਆਟਾ ਸਾਡਾ ਇੱਕ ਪਾਸੇ ਹੋ ਗਿਆ ਵੇ। ਸਾਡੇ ਦਿਲ ਤੇ ਚਲੋ ਬਈ। मैंने पूछा चांद से कि देखा है कहीं मेरे यार सा हंसी, चांद ने कहा चांदनी की कसम नहीं नहीं। भाई बड़ा मिठा वे, अल्लाह की कसम बहुत मिठा निकलिया। बाज़ दफ़ा फिक्का निकल आता। ਉਹ ਫਿਰ ਬੜਾ ਵੀ ਮਾਯੂਸੀ ਹੋ ਜਾਂਦੀ ਇਨਸਾਨ ਦੇ ਉੱਪਰ ਕਿ ਤੁਸੀਂ ਇੰਨੇ ਸ਼ੌਕ ਨਾਲ ਤਰਬੂਜ਼ ਲੈ ਕੇ ਆਓ ਕਿ ਠੰਡਾ ਠੰਡਾ ਅਸੀਂ ਕਰਾਂਗੇ, ਪਰ ਉਹ ਫਿਰ ਅਗਰ ਫਿੱਕਾ ਨਿਕਲ ਆਵੇ ਤੇ ਉਹ ਬੜਾ ਸਿਤਮ ਹੋ ਜਾਂਦਾ। ਕਿਆ ਹੁਆ ਦਿਲ ਪੇ ਸਿਤਮ ਤੁਮ ਨਾ ਸਮਝੋਗੇ ਬਲਮ, बेवफा नहीं है हम इस मोहब्बत की कसम, क्या हुआ दिल पे सितम तुम न समझोगे बलम, बेवफा नहीं है हम उस मोहब्बत की कसम, क्या हुआ दिल पे सितम तुम न समझोगे बलम। तो भी साफ खुल जाता वे, उस तरह तान नहीं लगती, गाने की आवाज़ नहीं निकलती है जिस तरह करी जो गए दिनों असी करने होंगे सा। हुण ते थोड़ा जिहा करो तो साफ खुल जाता है। ये तरबूज का शरबत भी बड़ा ज़बरदस्त बनता है। अगर तुसी कभी बनाओ ना, बहुत ही मज़ेदार लगता है। तरबूज नूं बस पाना वे नाल थोड़ा जिहा पुदीना पाना, मिंट पा लो, थोड़ा जिहा काला नमक पा लो, और बस फिर उन्होंने अगर तुसी सीड वगैरह पी लेंदे हो, खा लेंदे हो, फिर तो कोई मसला नहीं, फिर छानन की भी ज़रूरत नहीं है। इस तरह ही तुसी उन्होंने कर लो। अगर तुसी सीड वगैरह तुहानूं अच्छे नहीं लगते ने और तुसी बहुत फाइन पीना चाहते हो, फिर उन्होंने छान लवो, नहीं तो वैसे ही बस उन्होंने घचोला जिहा मार के ना तो पी लवो। बई ज़बरदस्त बनता है बहुत, खासकर मिंट के नाल जिहड़ा जायका बनता ना, काला नमक पा लो, बहुत ही ज़बरदस्त। मैं देखनी हाँ अगर टाइम थोड़ा जहा मैनूं मिलिया विच मैं कटिंग वटिंग कर लवां देखा तो शायद मैं एक गिलास बना के तुहानूं दिखा ही देवांगी कि बड़ा ज़बरदस्त बनता है। मिंट भी साढ़े को पिया घर दा ताज़ा ताज़ा पुदीना। साढ़े एक मुहल्ले च हुंदे सन जिथे असीं कराची रहंदे सां, उन्हां नूं सारे छेड़दे हुंदे सन लोग। अस तां छोटे हुंदे सन, साढ़े तो वड्डे छेड़दे हुंदे सन कि उन्होंने अब्बा अड़ू कह के उन्होंने नाम एक पाया होया सी। अब्बा अड़ू नूं बड़ा गुस्सा चढ़ जाता सी, जदों उन्होंने अब्बा अड़ू कोई कहता सी ना तो उन्होंने बड़ा गुस्सा चढ़ जाता सी। तो अब्बा अड़ू बेचारे दा पता नहीं किस तरह किहने नाम पा दिता सी। असीं छोटे हुंदे सां, असीं भी अब्बा अड़ू कहण लग गए। सानूं हुण की पता जो वड्डे कह रहे ने, असीं भी उन्होंने अब्बा अड़ू ही कहने सां। ते वो फिर अब्बा आड़ू जो ना कहता होंदा सी हमारे इंडिया में पुदीने के बाग थे, तो सारे बड़े हसदे हुंदे सन कि पुदीने दे बाग सन इन्हां दे, ते उन्हां दा हासा बनदा हुंदा सी। ते देखो कदी ना कदी जिंदगी च कदी ना कदी तुहानूं कोई ना कोई ऐसी गल याद आ ही जाती है किसी ना किसी दी, कि अज किन्ने सालां बाद भी असी अब्बा आड़ू नूं याद ते करने आ। इंतहा देखो, इंतहा हो गई, ते इंतहा हो गई कि भी एक पासे तुसी अब्बा पे कहते हो तो दूजे पासे नाल आड़ू ला दिता वे। हद हो गई वैसे बदतमीजी की भी हद होंदी है ना, वो हद जे बई। तो चलो मैं सोच रही हाँ कि डोंगा तो भारी गया वे,
ਤੇ ਮੈਂ ਥੋੜਾ ਜਿਹਾ ਨਾਲ ਜੂਸ ਬਣਾ ਹੀ ਲੈਣੀ ਆ। ਫੈਂਟਾ ਹੀ ਤੇ ਲਵਾਉਣਾ, ਕਿਹੜਾ ਅਸੀਂ ਜ਼ਿਆਦਾ ਉਹ 'ਚ ਕੋਈ ਮਿਹਨਤ ਮੁਸ਼ੱਕਤ ਕਰਨੀ ਹੈ। ਤੇ ਇਹਨੂੰ ਥੋੜਾ ਜਿਹਾ ਅਸੀਂ ਜੂਸ ਬਣਾ ਲੈਂਦੇ ਹਾਂ। ਤੇ ਥੋੜੀ ਜਿਹੀ ਮੈਂ ਕਟਿੰਗ ਹੋਰ ਕਰ ਲਵਾਂ, ਫਿਰ ਮੈਂ ਜੂਸਰ ਲੈ ਕੇ ਆਉਂਦੀ ਹਾਂ। ਥੋੜਾ ਜਿਹਾ ਅਸੀਂ ਜੂਸ ਬਣਾ ਕੇ ਪੀਂਦੇ ਹਾਂ, ਮੌਸਮ ਦਾ ਫਾਇਦਾ ਚੁੱਕਦੇ ਹਾਂ। ਤੇ ਆਏ ਮੌਸਮ ਰੰਗੀਲੇ ਸੁਹਾਨੇ, आए मौसम रंगीले सुहाने, जिया नहीं माने तू छुट्टी लेके आजा बलमा हो। चलो भी यह थोड़ा नरम मैनू लग रहा पोर्शन ਇਹਦਾ ਅਸੀਂ बना लेने जूस। इस थोड़ा जिहा पाने पुदीना, मैं चीज़ा लैके आवां फिर मैं तुहानूं दिखानी हाँ। लो जी तरबूज कट के मैं पा दिता वे, बस अचानक ही प्रोग्राम मेरा बन गया गल करते करते, वरना इरादा नहीं सी। पर मैं क्या चलो अज पी लेने तरबूज का जूस। तो मेरे को हालांकि लीमू भी नहीं है, इस थोड़ा जहा लीमू भी पा लो ना तो बहुत फिर अच्छा बनता वे। मैं बर्फ़ थोड़ी जी पई सी, आइस क्यूब्स पे सब मेरे को, वो मैं पा ले। मैं क्या थोड़ा अच्छा जहा ठंडा हो जाएगा। वैसे तो मौसम इतने ठंडा ही है, लेकिन पुदीने के पत्ते भी असी पा लवेंगे और थोड़ा जहा काला नमक पा लाँगे। तो बस बई इनू डड़न करके करांगे तो नाल बड़ा अच्छा तरबूज का जूस तैयार हो जाता वे। तो यह गर्मियों तो बहुत ही अच्छा लगता। आज थोड़ा मौसम ऐसा ही है, बहुत ज़्यादा ठंड नहीं है, बदल तो इत्थे ही रहने ने, ऐ तो हैगा ही है। लेकिन वैसे तो समर ही चल रहा है ना, चलो भी वैसे तो समर ही चल रहा है ना, तो समर के हिसाब न समर ड्रिंक असी तैयार कर लेने। तो कोई गल नहीं बई, अगर धुप नहीं है तो की होया, कोई बात नहीं, असी इनू तैयार कर लेने। छेती छेती करा, छेती छेती। नायाब जमानिया ऐसिया चीज़ां जड़ियाँ नहीं होंदियां सन, ये अजकल बड़ी अच्छी अच्छी वैरायटी आ गई है कि जूसिस बन जाते हैं चीज़ां। उस जमाने तो बस फ्रूट नू इस तरह ही खाता जाता सी कि बस कट्टो तो बस खा लवो। तो अल्लाह अल्लाह तो खैर सल्ला, बहुत ज़्यादा लोग इस तरह नहीं करते होंगे सन। चलो जी मैं सुट दिता, यदा असी ढक्कन लाने, इनू असी बनाने, कोशिश करने सही तरह साढ़े को बन जाए। तो थोड़ा जहा मैनू चम्मच ना हिलाना पेगा इनू। बई असी हुण इहदे विच इहनूं कर लिया, थोड़ा जिहा असीं इहदे विच काला नमक शामिल करांगे। काला नमक इहदे विच ऐड कर लांगे। काले नमक नाल बहुत जायका बनदा वे इहदा, अच्छा हाजमा भी हो जाता, जायका भी बन जाता वे। साडा जूस तैयार हो गया तरबूज का। अगर तुसी बीज नहीं खाते, यूज़ नहीं करते हो, उलझन होंदी बीज तो तुसी बार बार कढ़ना पैंदा, तुहानूं नागवार गुजरदा है तो छान लवो, वरना छानन की जरूरत नहीं है। तुसी इस तरह भी इनू की कहते हैं इस्तेमाल कर सकते हो। तो चलो जी मैं तो इस तरह ही इनू करांगी, क्योंकि मैं तो बीज वैसे ही बड़े शौक नाल खानी हाँ। तरबूज का जूस बन गया वे, तो नाल नाल साडी जिहड़ी है ना भुजिया भी देखो तुहाडे सामने ही मैं कट्टिया वे, इहनूं रखिया सी हल्की अग ते बस आलू जरा जे ते हुंदे ने भाफ दे नाल ही ए हो जांदे ने, गल जांदे ने। ज़्यादा इहदे विच करन दी ज़रूरत नहीं हुंदी, बहुत ज़्यादा मसाले भुन्नण दी। टमाटर पा के बनाओ ना तो बड़ी अच्छी बनदी। तो चलो जी असी इहनूं फिलहाल ढक दिंदे आ, थोड़ा जिहा होर इहनूं दम आ जावे तो फिर असी इहनूं बंद कर देवांगे। मैं तुहानूं दिखा दी है जी भुजिया बन रही है। ये हले मैं हरी मिर्च कट के पानी है, यह मेरा काउंटर हले गंदा ही पिया वे, 2 हरिया मिर्चा पावांगे कट के बस। यह गाजर तो यह जो खीरा है ना असी सलाद लिए कटांगे। हले थोड़ा जहा मेरा काम बाकी है, पर इन्हें कि चलो जूस बन गया वे। पसीना देखो मैनू कितना शदीद आ चुकिया है, तो मैं क्या चलो मैं बैठ के थोड़ा जिहा तुहाडे नाल गल कर लवां तो फिर बाकी का मैं अपना काम निपटानी हाँ। लो बई असी बैठ गए जूस लैके, तो मैं पसीनो पसीन हो गई। तो मैं क्या चलो मैं अपना पसीना भी साफ करा, थोड़ी जी तुहाडे नाल गपशप करा, उस तो बाद बाकी का काउंटर हले मेरा सारा खलारा पिया वे। अजे ना सारे
ਤੋੜ ਤੋਂ ਰਿਸ਼ਤੇ ਅਜੇ ਗੁਜ਼ਾਰਾ ਹੋ ਸਕਦਾ ਹੋਵੇ, ਅਥਰੂ ਤਾਰਾ ਹੋ ਸਕਦਾ ਹੋਵੇ। ਤੇ ਲੋ ਵੀ ਅਥਰੂ ਤਾਰਾ ਹੋ ਸਕਦਾ ਹੈ। ਤੇ ਦੇਖ ਲਓ ਪਸੀਨੇ, ਸਾਡੇ ਹਾਲ ਦੇਖ ਲਓ ਪਸੀਨਿਆਂ ਦੇ, ਕਿ ਸਾਰਾ ਗਿੱਲਾ ਹੋ ਗਿਆ ਵੇ। ਤੇ ਮੈਂ ਹੁਣ ਪੀਨੀ ਆ ਠੰਡਾ ਠੰਡਾ ਤਰਬੂਜ਼। ਓਏ ਹੋਏ ਹੋਏ ਹੋਏ, ਇਹਦੇ ਵਿੱਚ ਅਗਰ ਲੀਮੂ ਹੋਵੇ ਨਾ, ਲੀਮੂ ਪੈ ਜਾਂਦਾ ਵੇ ਨਾ, ਤੇ ਫਿਰ ਤਾਂ ਬਹੁਤ ਹੀ ਮਜ਼ੇ ਦਾ ਬਣ ਜਾਂਦਾ ਵੇ, ਕਿ ਉਹ ਥੋੜੀ ਜਿਹੀ ਖਟਾਸ ਵੀ ਆ ਜਾਂਦੀ। ਵਰਨਾ ਭਰਪੂਰ ਮਿੱਠਾ ਸ਼ਰਬਤ ਤਿਆਰ ਹੈ ਜੀ। ਤੁਹਾਨੂੰ ਚੀਨੀ ਪਾਉਣ ਦੀ ਵੀ ਜ਼ਰੂਰਤ ਨਹੀਂ, ਸਿਰਫ ਤੁਸੀਂ ਮਿੰਟ ਪਾਉਣਾ। ਮਿੰਟ ਦਾ ਇੰਨਾ ਜ਼ਬਰਦਸਤ ਪੁਦੀਨੇ ਦਾ ਜ਼ਾਇਕਾ ਇਹਦੇ ਵਿੱਚ ਆਉਂਦਾ ਹੈ ਨਾ। ਤੇ ਤੁਸੀਂ ਜ਼ਰੂਰ ਟਰਾਈ ਕਰਿਓ। ਕਾਲਾ ਨਮਕ ਪਾਉਣਾ ਹੈ, ਤੇ ਬਸ ਇਹ 2-3 ਚੀਜ਼ਾਂ ਨੇ, ਟਰਰ ਕਰੋ ਤੇ ਪੀ ਲਓ। ਤੇ ਸਾਫ ਸੁਥਰਾ ਘਰ ਦਾ ਮਸ਼ਰੂਬ ਤਿਆਰ ਹੈ। ਇਹਦੇ ਵਿੱਚ ਤੁਹਾਨੂੰ ਕੋਈ ਮਿਲਾਵਟ ਨਹੀਂ, ਕੋਈ ਕੁਛ ਨਹੀਂ, ਕੋਈ ਐਸਾ ਐਕਸਟਰਾ ਮਿੱਠਾ ਨਹੀਂ ਪਾਇਆ ਹੋਇਆ। ਤੇ ਵੀ ਬੜਾ ਜ਼ਬਰਦਸਤ ਹੈ, ਮੈਨੂੰ ਬੜਾ ਅੱਛਾ ਲੱਗਦਾ ਵੇ। ਲੇਕਿਨ ਮੈਂ ਵੈਸੇ ਸਾਦਾ ਤਰਬੂਜ਼ ਵੀ ਬੜੇ ਸ਼ੌਕ ਨਾਲ ਖਾ ਲੈਂਦੀ ਹਾਂ। ਤਰਬੂਜ਼ ਹੋਣਾ ਚਾਹੀਦਾ, ਛੱਡਦੇ ਅਸੀਂ ਕੁਛ ਵੀ ਨਹੀਂ ਹੋ। ਤੇ ਚਲੋ ਜੀ, ਥੋੜ੍ਹੇ ਜਿਹੇ ਮੈਂ ਤੁਹਾਡੇ ਕਮੈਂਟ ਪੜ੍ਹ ਲਵਾਂ, ਕਿਉਂਕਿ ਫਿਰ ਮੈਂ ਬਾਕੀ ਦਾ ਮੇਰਾ ਕੰਮ ਹਾਲੇ ਬਾਕੀ ਹੈ। ਹਾਂਡੀ ਮੇਰੀ ਚੜੀ ਹੋਈ ਹੈ। ਹਾਂਡੀ ਕੀ ਇੰਨੇ ਜੀ ਆਲੂ ਸਾਰੋਂ ਪਕਾ ਲਏ ਅਸੀਂ। ਪਰ ਇਹ ਵੀ ਕਿ ਫਿਰ ਮੈਂ ਵੀਡੀਓ ਅਪਲੋਡ ਤੇ ਲਾ ਦਾਂਗੀ ਨਾ, ਤੇ ਉਹਦੇ ਨਾਲ ਫਿਰ ਹੁੰਦਾ ਕਿ ਬਾਕੀ ਦਾ ਕੰਮ ਹੋ ਸਿਮਟ ਜਾਂਦਾ ਵੇ। ਫਿਰ ਮੇਰਾ ਉਹ ਕੰਮ ਥੋੜ੍ਹਾ ਹਲਕਾ ਹੋ ਜਾਂਦਾ ਹੈ ਕਿ ਵੀਡੀਓ ਅਪਲੋਡ ਤੇ ਲੱਗ ਜਾਂਦੀ ਹੈ। ਤੇ ਮੈਂ ਪਤਾ ਨਹੀਂ ਵੀ ਕੀ ਹੋ ਗਿਆ ਮੇਰੀ ਸਟਿਕ ਨੂੰ, ਮੈਨੂੰ ਲੱਗਦਾ ਨਵੀਂ ਲੈਣੀ ਪੈਣੀ ਹੈ ਮੈਨੂੰ, ਕਿਉਂਕਿ ਜਿਹੜਾ ਇਹਦੇ 'ਚ ਕੋਈ ਸੈਟਿੰਗ ਦਾ ਮਸਲਾ ਹੋ ਗਿਆ ਵੇ। ਹਾਲਾਂਕਿ ਮੈਂ ਹਮੇਸ਼ਾ ਲਾਨੀ ਹਾਂ, ਲੇਕਿਨ ਇਹਦੇ ਵਿੱਚ ਕੁਛ ਮਸਾਇਲ ਦਾ 2-4 ਲੱਗ ਰਹੀ ਹੈ ਖਰਾ। ਤੇ ਅਸੀਂ ਆ ਜਾਣੇ ਕਮੈਂਟਸ ਦੀ ਤਰਫ। ਅੱਛਾ ਜੀ, ਅੱਛਾ। ਸੌਲਤ ਹੁਸੈਨ ਦਾ ਕਮੈਂਟ ਆਇਆ ਸਭ ਤੋਂ ਪਹਿਲੇ। ਉਹਨਾਂ ਨੇ ਬਸ ਹੱਸਦੇ ਹੋਏ ਬਣਾਇਆ ਕਿ ਵੀ ਹੱਸ ਰਹੇ ਨੇ ਮੇਰੀ, ਉਹ ਕਹਿੰਦੇ ਬਾਜੀ ਵੀ ਜਿਹੜੀ ਹੈ ਨਾ, ਉਹ ਬਸ ਹੱਸਦੇ ਹੀ ਰਹਿੰਦੇ ਨੇ ਬਾਜੀ ਦੀਆਂ ਗੱਲਾਂ ਤੇ। ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਬਈ ਅਸਲਾਮ ਵਾਲੇकुम। ਵਾਲੇकुम अस्सलाम। ਸ਼ਬੀਰ ਹੁਸੈਨ ਸਾਹਿਬ ਕੈਸੇ ਹੋ ਤੁਸੀਂ? ਮਹਿੰਦੀ ਦੇ ਰੰਗ ਨਾਲ ਸੱਸ ਦੇ ਲਾੜ ਪਿਆਰ ਦਾ ਕੋਈ ਮਾਮਲਾ ਨਹੀਂ, ਕਿਉਂਕਿ ਭਾਵੇਂ ਮਾਸੀ ਹੋਵੇ ਸੱਸ, ਉਹਨੂੰ ਵੀ ਡੈਣ ਵਾਲਾ ਚੱਸ। ਬਿਲਕੁਲ ਸਹੀ ਕਿਹਾ। ਖੈਰ ਸਭ ਸੱਸਾਂ ਇੰਝ ਦੀਆਂ ਨਹੀਂ ਹੁੰਦੀਆਂ, ਪਰ ਆਖਣ ਬਣੀ ਹੋਈ ਹੈ। ਪੰਜਾਬੀ ਸ਼ਾਇਰੀ ਬਹੁਤ ਔਖੀ ਹੈ। ਜਿੰਨੀ ਕੁ ਮਾੜੀ ਮੋਟੀ ਪੰਜਾਬੀ ਆਉਂਦੀ ਹੈ, ਇਹ ਸਿਰਫ ਬੋਲ ਚਾਲ ਨਾਲ ਹੀ ਆਉਂਦੀ ਹੈ। ਵਰਨਾ ਮੈਂ ਪੰਜਾਬੀ ਮਜ਼ਮੂਨ ਦੇ ਤੌਰ ਤੇ ਅੱਜ ਤੱਕ ਨਹੀਂ ਪੜ੍ਹੀ। ਜੇ ਕਦੀ ਪੰਜਾਬੀ ਲਿਖਿਆ ਤਾਂ ਜ਼ਰੂਰ ਸ਼ੇਅਰ ਕਰਾਂਗਾ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਕੀ ਕਹਿੰਦੇ ਨੇ ਆਪਣੇ ਲਿਖਿਆ ਕਿ ਬਈ ਮਹਿੰਦੀ ਦਾ ਇਹੋ ਜਿਹਾ ਕੋਈ ਮਸਲਾ ਨਹੀਂ ਹੈ। ਤੇ ਇਹ ਜਿਹੜੇ ਭਾਵੇਂ ਮਾਸੀ ਹੋਵੇ ਸੱਸ, ਉਹਨੂੰ ਡੈਣ ਵਾਲਾ ਚੱਸ। ਬਾਕੀ ਇਹ ਮੁਹਾਵਰੇ ਜਿਹੜੇ ਨੇ ਸਾਡੇ ਬੜੇ ਮਸ਼ਹੂਰ ਨੇ, ਤੇ ਇਸ ਤਰ੍ਹਾਂ ਚੱਲਦੇ ਰਹਿੰਦੀਆਂ ਨੇ ਚੀਜ਼ਾਂ, ਬੜੀਆਂ ਹੋਈਆਂ ਨੇ। ਨਾ ਸਾਰੀਆਂ ਸੱਸਾਂ ਇੱਕੋ ਜਿਹੀਆਂ ਹੁੰਦੀਆਂ ਨੇ, ਤੇ ਨਾ ਹੀ ਸਾਰੀਆਂ ਨੂੰਹਾਂ ਇੱਕੋ ਜਿਹੀਆਂ ਹੁੰਦੀਆਂ ਨੇ। ਬਸ ਅੱਲਾਹ ਪਾਕ ਨੇ ਅੱਛੇ ਬੁਰੇ ਲੋਕ ਦੁਨੀਆ 'ਚ ਬਣਾਏ ਨੇ, ਕੁਛ ਬਹੁਤ ਅੱਛੇ ਹੁੰਦੇ ਨੇ, ਕੁਛ ਇਸ ਤਰ੍ਹਾਂ ਚੱਲ ਰਿਹਾ ਸਿਲਸਿਲਾ। ਕਿਤੇ ਦੇਖੋ ਕਿ ਕੁਝ ਘਰਾਂ ਦੀ ਸਟੋਰੀ ਆਉਂਦੀ ਹੈ ਕਿ ਉਹ ਬੱਚੀਆਂ ਆਉਂਦੀਆਂ ਨੇ, ਤੇ ਬਸ ਘਰ ਦਾ ਨਿਜ਼ਾਮ ਉਥਲ ਪੁਥਲ ਹੋ ਜਾਂਦਾ। ਅੱਛਾ ਖਾਸਾ ਇੱਕ ਘਰ ਚੱਲ ਰਿਹਾ ਹੁੰਦਾ ਵੀ, ਉਹ ਬੱਚੀ ਆਉਣ ਦੀ ਦੇਰ ਤੇ ਬਸ ਫਿਰ ਉਹ ਪੁਆੜੇ ਪਾ ਦਿੰਦੀ ਹੈ ਨਾ ਕਿ ਗੱਲ ਛੱਡ ਦਿਓ। ਤੇ ਕਿਤੇ ਇਸ ਤਰ੍ਹਾਂ ਵੀ ਹੁੰਦਾ ਵੇ ਕਿ ਬੱਚੀ ਜਾਂਦੀ ਹੈ, ਬਹੁਤ ਸ਼ਰੀਫ ਲੋਕ ਹੁੰਦੇ ਨੇ, ਤੇ ਉਹ ਫਿਰ ਅੱਗੋਂ ਐਸੇ ਲੋਕ ਮਿਲ ਜਾਂਦੇ ਨੇ ਕਿ ਬੱਚੀਆਂ ਨੂੰ ਮਾਰ ਦਿੱਤਾ ਜਾਂਦਾ ਹੈ, ਕਤਲ ਕਰ ਦਿੱਤਾ ਜਾਂਦਾ ਹੈ। ਉਹਨਾਂ ਦੀ ਬਹੁਤ ਜ਼ਿਆਦਾ ਜ਼ੁਲਮ ਹੁੰਦੇ ਨੇ। ਪਿਛਲੇ ਦਿਨਾਂ ਹੀ ਹਲੇ ਲਾਹੌਰ ਦੀ ਇੱਕ ਅਸੀਂ ਵੀਡੀਓ ਦੇਖੀ, ਮੇਰੇ ਖਿਆਲ 2 ਮਹੀਨੇ ਪਹਿਲੇ। ਉੱਪਰੋਂ ਦੂਸਰੀ ਮੰਜ਼ਿਲ ਤੋਂ ਉਹਨਾਂ ਨੇ ਬੱਚੀ ਨੂੰ ਥੱਲੇ ਸੁੱਟ ਦਿੱਤਾ ਕਿ ਲੋ ਜੀ ਤੂੰ ਖਾਣਾ ਚੰਗਾ ਨਹੀਂ ਪਕਾਇਆ ਬੰਦੇ। ਇਹ ਹਾਲ ਹੈ। ਤੇ ਉਹ ਇੱਕ ਅੱਛੇ ਬੁਰੇ ਲੋਕ ਹਰ ਜਗ੍ਹਾ ਨੇ। ਰਿਸ਼ਤਿਆਂ ਦਾ ਇਹਤਰਾਮ ਕਰਨਾ ਚਾਹੀਦਾ ਵੇ। ਕੋਈ ਵੀ ਰਿਸ਼ਤਾ ਹੋਵੇ, ਜਦੋਂ ਤੁਸੀਂ ਤੁਹਾਡਾ ਰਿਸ਼ਤਾ ਕੋਈ ਅੱਲਾਹ ਪਾਕ ਨੇ ਬਣਾਇਆ ਜਾਂ ਤੁਸੀਂ ਦੁਨਿਆਵੀ ਤੌਰ ਤੇ ਬਣਿਆ, ਉਹ ਫਿਰ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਖੂਬਸੂਰਤੀ ਉਹਦੇ ਵਿੱਚ ਹੀ ਜ਼ਿੰਦਗੀ ਦੀ, ਕਿ ਸਾਰੇ ਰਿਸ਼ਤਿਆਂ ਨੂੰ ਤੁਸੀਂ ਨਾਲ ਲੈ ਕੇ ਚੱਲੋ, ਸਭ ਨੂੰ ਕਰੋ, ਸਪੇਸ ਦੇਵੋ ਹਰ ਇੱਕ ਦੂਸਰੇ ਨੂੰ, ਕਿ ਹਰ ਵੇਲੇ ਆਪਣੀ ਗੱਲ ਨਾ ਮਨਵਾਓ, ਦੂਸਰੇ ਦੀ ਵੀ ਮੰਨੋ। ਇਹ ਨਹੀਂ ਕਿ ਮੇਰੀ ਗੱਲ ਮੰਨੋ, ਕਿ ਕਦੀ ਕਿਸੇ ਦੂਸਰੇ ਦੀ ਵੀ ਮੰਨ ਲਿਆ ਕਰੋ। ਜਿਵੇਂ ਤੁਸੀਂ ਹੁਣ ਮੇਰੀ ਮੰਨ ਲਵੋ ਕਿ ਮੈਂ ਠੀਕ ਵੀ ਕਰਨੀ ਹੈ। ਤੇ ਉਹਨਾਂ ਨੇ ਲਿਖਿਆ ਵੀ ਮੈਂ ਪੰਜਾਬੀ ਜਿਹੜੀ ਮਾੜੀ ਮੋਟੀ ਆਉਂਦੀ ਹੈ, ਤੇ ਉਹ ਵੀ ਬੋਲ ਚਾਲ ਨਾ ਮਿਲੇ। ਤੇ ਬਾਕੀ ਸ਼ਬੀਰ ਹੁਸੈਨ ਸਾਹਿਬ, ਅਸੀਂ ਕਦੀ ਮਜ਼ਬੂਨ ਦੇ ਤੌਰ ਤੇ ਪੜ੍ਹੀ ਨਹੀਂ ਨਾ ਪੰਜਾਬੀ। ਅਸੀਂ ਪੰਜਾਬੀ ਹਲੇ ਵੀ, ਮੈਂ ਤਦੇ ਮੈਨੂੰ ਕੋਈ ਸ਼ਾਇਰੀ ਲਿਖ ਕੇ ਭੇਜਦਾ। ਟਵਿੱਟਰ ਤੇ ਹੁੰਦੇ ਸਨ ਸ਼ਹਿਜ਼ਾਦ ਸਾਹਿਬ,
ਤੇ ਉਹ ਬੜਾ ਅੱਛੀ ਸ਼ਾਇਰੀ ਅਕਸਰ ਲਿਖਦੇ ਹੁੰਦੇ ਸਨ, ਪੰਜਾਬੀ ਦੇ ਬੜੇ ਅੱਛੇ। ਉਹ ਮੈਨੂੰ ਲਫ਼ਜ਼ ਹੀ ਪੜ੍ਹਨੇ ਨਹੀਂ ਆਉਂਦੇ ਸਨ ਕਿ ਮੈਂ ਉਹ ਕੀ ਲਫ਼ਜ਼ ਨੇ, ਮੈਂ ਉਹ ਕੀ ਪੜ੍ਹਾਂ, ਤੇ ਮੈਨੂੰ ਸਮਝ ਹੀ ਨਹੀਂ ਆਉਂਦੀ ਸੀ। ਉਹਨਾਂ ਨੇ ਸ਼ੁਰੂ 'ਚ ਮੈਨੂੰ ਸ਼ਾਇਰੀ ਭੇਜੀ ਕਿ ਇਹ ਤੁਸੀਂ ਪੜ੍ਹੋ। ਇੱਕ ਦੋ ਦਫਾ ਮੈਂ ਪੜ੍ਹੀ ਵੀ, ਲੇਕਿਨ ਉਹ ਇੰਨੇ ਲਫ਼ਜ਼ ਐਸੇ ਹੁੰਦੇ ਸਨ ਕਿ ਉਹਨਾਂ ਦਾ ਤਲੱਫੁਜ਼ ਜਿਹੜਾ ਨਾ ਉਹ ਫਿਰ ਕਰਨਾ ਮੁਸ਼ਕਿਲ, ਕਿਉਂਕਿ ਅਸੀਂ ਪੜ੍ਹੀ ਨਹੀਂ ਹੈ ਨਾ, ਤੇ ਉਹ ਫਿਰ ਔਖਾ ਲੱਗਦਾ ਸੀ ਪੜ੍ਹਨਾ ਮੈਨੂੰ। ਕੁਛ ਮੈਂ ਕੋਸ਼ਿਸ਼ ਕੀਤੀ ਤੇ ਉਹ, ਲੇਕਿਨ ਉਨੀ ਮੈਂ ਕਾਮਯਾਬ ਨਹੀਂ ਹੋਈ, ਕਿਉਂਕਿ ਅਸੀਂ ਮਜ਼ਮੂਨ ਦੇ ਤੌਰ 'ਤੇ ਪੜ੍ਹੀ ਨਹੀਂ ਹੈ। ਤੇ ਬਸ ਉਰਦੂ ਇੱਕ ਮਜ਼ਮੂਨ ਦੇ ਤੌਰ 'ਤੇ ਪੜ੍ਹੀ ਹੈ, ਉਹਦੇ 'ਚ ਵੀ ਸਾਡਾ ਤਲੱਫੁਜ਼ ਜਿਹੜਾ ਵੇ ਸਾਫ਼ ਪਤਾ ਚੱਲ ਜਾਂਦਾ ਵੇ ਕਿ ਬਈ ਇਹ ਉਰਦੂ ਬੋਲਣ ਵਾਲੇ ਨਹੀਂ ਨੇ। ਬਹਿਰਹਾਲ ਗੁਜ਼ਾਰਾ ਚਲਾ ਲੈਂਦੇ ਹਾਂ। ਤੇ ਤੁਸੀਂ ਕਿਹਾ ਕਿ ਜੇ ਸ਼ਾਇਰੀ ਮੈਂ ਕੀਤੀ ਨਾ ਪੰਜਾਬੀ 'ਚ, ਤਾਂ ਫਿਰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਚਲੋ ਜੀ, ਅਸੀਂ ਇੰਤਜ਼ਾਰ ਕਰਾਂਗੇ ਤੁਹਾਡੀ ਪੰਜਾਬੀ ਸ਼ਾਇਰੀ ਦਾ। ਓਏ ਹੋਏ ਹੋਏ, ਇੰਨਾ ਮਜ਼ੇਦਾਰ ਹੈ ਨਾ, ਇਹ ਮੇਰਾ ਦਿਲ ਕਰਦਾ ਮੈਂ ਪੂਰਾ ਪੀ ਜਾਵਾਂ। ਪਰ ਮੈਂ ਕਿਹਾ ਤੁਸੀਂ ਕਹੋਗੇ ਇੰਨੀ ਨਦੀਦੀ ਇਹਨੇ ਕਦੀ ਜ਼ਿੰਦਗੀ 'ਚ ਦੇਖਿਆ ਨਹੀਂ ਹੈ ਕਿ ਜਿਹੜਾ ਸਾਡੇ ਸਾਹਮਣੇ ਪੂਰਾ ਪੀ ਗਈ ਹੈ। ਤੇ ਅਸੀਂ ਜਦੋਂ ਹੁੰਦੇ ਸਨ, ਸਾਡੇ ਆ ਗਈ ਸੀ ਸਿੰਧੀ। ਉਹ ਸਿੰਧੀ ਸਾਨੂੰ ਉਹ ਜਿਹੜਾ ਨਾ ਬੜੀ ਮੁਸ਼ਕਲ ਲੱਗਦੀ ਸੀ, ਔਖੀ ਲੱਗਦੀ ਸੀ ਪੜ੍ਹਨੀ। ਅਤੇ ਉਹ ਕੁਛ ਜੁਮਲੇ ਅਸੀਂ ਸਿੰਧੀ ਦੇ ਸਿੱਖ ਲਏ ਸਾਂ। ਸਿੰਧ 'ਚ ਰਹਿਣ ਵਾਲਿਆਂ ਵਾਸਤੇ ਸਿੰਧੀ ਜ਼ਰੂਰੀ ਹੁੰਦੀ ਹੈ। ਅਤੇ ਇਸ ਤੋਂ ਫਿਰ ਉਸ ਜ਼ਮਾਨੇ 'ਚ ਫਿਰ ਮਜ਼ਮੂਨ ਦੇ ਤੌਰ 'ਤੇ ਅਸੀਂ ਪੜ੍ਹੀ, ਪਰ ਨਵੀਂ ਨਵੀਂ ਲੱਗੀ ਸੀ, ਪਰ ਸਾਨੂੰ ਸਮਝ ਕੁਛ ਨਹੀਂ ਲੱਗਦੀ ਸੀ, ਉੱਤੋਂ ਉੱਤੋਂ ਹੀ ਲੰਘ ਜਾਂਦਾ ਹੁੰਦਾ ਸੀ ਕੰਮ। ਅਤੇ ਉਹਨਾਂ ਨੇ ਲਿਖਿਆ, ਟੱਟਰ ਵਾਲੇ ਕਿੰਗ ਮੇਕਰ ਭਾਈ ਨੇ ਇੱਕ ਨਜ਼ਮ ਸ਼ੇਅਰ ਕੀਤੀ ਸੀ, ਚੜ੍ਹਦੇ ਪੰਜਾਬ ਦਾ ਤੋਹਫਾ। ਅਤੇ ਉਹਨਾਂ ਨੇ ਇਹ ਲਿਖ ਕੇ ਭੇਜੀ ਹੈ। ਅਤੇ ਮੈਂ ਚਲੋ ਕੋਸ਼ਿਸ਼ ਕਰਨੀ ਹੈ ਕਿ ਤਲੱਫੁਜ਼ ਮੇਰਾ ਸਹੀ ਹੋਇਆ, ਪੜ੍ਹਨ 'ਚ ਮੈਂ ਕੋਈ ਗਲਤੀ ਨਾ ਕੀਤੀ, ਅਤੇ ਮੈਂ ਪੜ੍ਹ ਦਿੰਦੀ ਹਾਂ। ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਭੇਜਿਆ। ਅਤੇ ਕਿੰਗ ਨਾਲ ਤੁਹਾਡੀ ਕਦੀ ਗੱਲ ਹੋਵੇ ਤਾਂ ਮੇਰਾ ਸਲਾਮ ਆਖ ਦਈਓ ਕਿੰਗ ਨੂੰ, ਕਿ ਕੀ ਕਹਿੰਦੇ ਨੇ, ਮੇਰੇ ਵੱਲੋਂ ਸਲਾਮ ਕਹਿ ਦਿਓ। ਮੈਨੂੰ ਨਦਈਆ, ਮੈਂ ਹਮੇਸ਼ਾ ਉਹਨਾਂ ਦਾ ਨਾਂ ਗਲਤ ਲੈ ਲੈਂਦੀ, ਮੈਂ ਨਦੀਆ ਕਹਿ ਜਾਂਦੀ ਹਾਂ। ਅਤੇ ਉਹ ਨਦਈਆ ਨਾਮ ਹੈ। ਨਦਈਆ ਨੇ ਇੱਕ ਦਿਨ ਨਦੀਆ ਅਥਰ ਨੇ ਇੱਕ ਦਿਨ ਮੈਨੂੰ ਕਮੈਂਟ ਮੈਸੇਜ ਭੇਜਿਆ ਸੀ ਕਿ ਬਈ ਕਿੰਗ ਵੀ ਤੁਹਾਡੀ ਤਲਾਸ਼ ਵਿੱਚ। ਉਹਨੇ ਵੀ ਇੱਕ ਟਵੀਟ ਕੀਤੀ ਹੈ ਕਿ ਕਿੱਥੇ ਚਲੇ ਗਏ ਹੋ, ਅਤੇ ਸਾਰੇ ਤੁਹਾਡੇ ਦੋਸਤ ਜਿਹੜੇ ਨੇ ਤੁਹਾਨੂੰ ਯਾਦ ਕਰਨੇ ਆ, ਅਤੇ ਤੁਹਾਡਾ ਕੀ ਵਾਪਸ ਆਉਣ ਦਾ ਪ੍ਰੋਗਰਾਮ ਹੈਗਾ ਕਿ ਨਹੀਂ। ਅਤੇ ਮੈਨੂੰ ਉਹਨਾਂ ਨੇ ਕੀਤਾ ਸੀ, ਲੇਕਿਨ ਮੈਂ ਖੁਦ ਨਹੀਂ ਪੜ੍ਹੀ ਉਹ, ਕਿਉਂਕਿ ਮੈਂ ਟਵਿੱਟਰ ਵੱਲ ਅੱਜ ਕੱਲ੍ਹ ਜਾ ਹੀ ਨਹੀਂ ਰਹੀ ਹਾਂ। ਲੇਕਿਨ ਉਹਨਾਂ ਦੇ ਕਮੈਂਟ ਤੋਂ ਮੈਨੂੰ ਪਤਾ ਚੱਲਿਆ, ਉਹਨਾਂ ਨੇ ਮੈਨੂੰ ਫੋਨ 'ਤੇ ਮੈਸੇਜ ਭੇਜਿਆ ਸੀ। ਅਤੇ ਫਿਰ ਉਹ ਮੈਂ ਬਲਕਿ ਮੈਂ ਸੋਚਿਆ ਸੀ ਕਿ ਮੈਂ ਨਦਈਆ ਜੀ ਨਾਲ ਗੱਲ ਕਰਾਂਗੀ, ਪਰ ਮੈਂ ਗੱਲ ਵੀ ਨਹੀਂ ਕਰ ਸਕੀ ਹਾਂ। ਅਤੇ ਮੈਂ ਉਹਨਾਂ ਨੂੰ ਰਿਪਲਾਈ ਵੀ ਫੌਰੀ ਇਸੀ ਚੱਕਰ 'ਚ ਨਹੀਂ ਕੀਤਾ ਸੀ ਕਿ ਮੈਂ ਗੱਲ ਕਰਾਂਗੀ। ਅਤੇ ਉਹ ਜਿਹੜਾ ਨਾ ਗੱਲ ਤਾਂ ਕਰਨੀ ਛੱਡੋ, ਮੈਂ ਰਿਪਲਾਈ ਵੀ ਨਾ ਫੌਰੀ ਦੇ ਸਕੀ। ਅਤੇ ਮੈਨੂੰ ਬੜੀ ਸ਼ਰਮਿੰਦਗੀ ਹੈ, ਪਰ ਅੱਜ ਕੱਲ੍ਹ 'ਚ ਮੈਂ ਉਹਨਾਂ ਨਾਲ ਗੱਲ ਕਰਾਂਗੀ ਕਿ ਚਲੋ ਕੋਈ ਮੁਹੱਬਤ ਨਾਲ ਪੁੱਛਦਾ ਵੇ, ਉਹਦੀ ਮਿਹਰਬਾਨੀ ਵੇ। ਬਹੁਤ ਸ਼ੁਕਰੀਆ। ਤੁਹਾਡੀ ਅਗਰ ਗੱਲ ਹੋਵੇ ਕਿੰਗ ਦੇ ਨਾਲ, ਤਾਂ ਤੁਸੀਂ ਮੇਰੇ ਵੱਲੋਂ ਉਹਨਾਂ ਦਾ ਸ਼ੁਕਰੀਆ ਆਖ ਦਈਓ। ਅਤੇ ਉਹ ਨਜ਼ਮ ਕੁਛ ਇਸ ਤਰ੍ਹਾਂ ਵੇ, ਮਾਂ ਜਦ ਤੂੰ ਮੇਰੇ ਕੋਲ ਨਹੀਂ ਹੁੰਦੀ, ਉਦੋਂ ਰੋਟੀ ਮੈਥੋਂ ਗੋਲ ਨਹੀਂ ਹੁੰਦੀ। ਕਦੀ ਪਿੰਡ ਆਇਆ ਤੇ ਦੱਸਾਂਗਾ ਦੁੱਖ, ਫੋਨ 'ਤੇ ਗੱਲ ਮੈਥੋਂ ਖੋਲ ਨਹੀਂ ਹੁੰਦੀ। ਹੁਣ ਦੁਆਵਾਂ ਤੇ ਲੋਕੀ ਕਰਦੇ ਨੇ ਮੇਰੇ ਲਈ, ਪਰ ਤੇਰੇ ਵਾਲੀ ਫਰਿਆਦ ਨਹੀਂ ਹੁੰਦੀ। ਸਬਜ਼ੀ ਵੀ ਬਣਾ ਲੈਣਾ ਹਾਂ ਮੈਂ, ਪਰ ਤੇਰੇ ਜਿੰਨੀ ਸਵਾਦ ਨਹੀਂ ਹੁੰਦੀ। ਹੁਣ ਤੇਰੇ ਫੋਨ 'ਤੇ ਘਰ ਮੈਂ ਆਂਦਾ ਨਹੀਂ, ਹੁਣ ਨੀਂਦਾਂ ਪੂਰੀਆਂ ਕਰਦਾ ਪਹਿਲੇ ਵਾਂਗੂ ਸੌਂਦਾ ਨਹੀਂ। ਦੋ ਦੀ ਭੁੱਖ ਹੋਵੇ ਮੈਂ ਦੋ ਹੀ ਖਾਨਾ, ਕੋਈ ਧੱਕੇ ਨਾਲ ਤੀਜੀ ਖਵਾਉਂਦਾ ਨਹੀਂ। ਓਹੋ, ਪੜ੍ਹਨਾ ਵੈਸੇ ਬੜਾ ਮੁਸ਼ਕਿਲ ਅਲਫਾਜ਼ ਐਸੇ ਨੇ ਨਾ। ਮੈਂ ਤਰਲਾ ਮਾਰਾਂ ਕਿਸੇ ਵਿਗਿਆਨਿਕ ਨੂੰ, ਕੋਈ ਫੋਨ ਵਿੱਚ ਫੀਚਰ ਪਾ ਸਕੇ। ਯਾਰ ਜੇ ਕਰਾਂ ਵਟਸਐਪ ਵਾਲਿਆਂ ਨੂੰ ਕਿ ਮਾਂ ਵੀਡੀਓ ਕਾਲ 'ਤੇ ਰੋਟੀ ਖਵਾ ਸਕੇ। ਜੋ ਤੇਰੇ ਤੋਂ ਮਮਤਾ ਮਿਲਦੀ ਸੀ, ਉਹ ਤਕੜੀ ਤੋਂ ਵੀ ਤੋਲ ਨਹੀਂ ਹੁੰਦੀ। ਜਦ ਤੂੰ ਮਾਂ ਮੇਰੇ ਕੋਲ ਨਹੀਂ ਹੁੰਦੀ, ਰੋਟੀ ਮੇਰੇ ਤੋਂ ਗੋਲ ਨਹੀਂ ਹੁੰਦੀ। ਹੋ ਬੜਾ ਜ਼ਬਰਦਸਤ ਵਾਕਈ। ਉਹ ਕਹਿੰਦੇ ਨੇ ਕਿ ਐਸੇ ਅਲਫਾਜ਼ ਨੇ ਕਿ ਜਦ ਤੂੰ ਮਾਂ ਮੇਰੇ ਕੋਲ ਨਹੀਂ ਹੁੰਦੀ, ਰੋਟੀ ਮੇਰੇ ਤੋਂ ਗੋਲ ਨਹੀਂ ਹੁੰਦੀ। ਅਤੇ ਸਭ ਤੋਂ ਜਿਹੜਾ ਮੈਨੂੰ ਸਾਰੀ ਨਜ਼ਮ ਹੀ ਬੜੀ ਚੰਗੀ ਹੈ, ਅਤੇ ਸਭ ਤੋਂ ਜਿਹੜਾ ਮੈਨੂੰ ਚੰਗੀ ਲੱਗੀ ਹੈ ਨਾ, ਕਿ ਹੁਣ ਦੁਆਵਾਂ ਤੇ ਲੋਕੀ ਕਰਦੇ ਨੇ ਮੇਰੇ ਲਈ, ਪਰ ਤੇਰੇ ਵਾਲੀ ਫਰਿਆਦ ਨਹੀਂ ਹੁੰਦੀ।
ਤੇ ਵਾਕਈ ਵੀ ਮਾਂ-ਬਾਪ ਦਾ ਕੋਈ ਮਮਤਾ ਜਿਹੜੀ ਹੈ ਨਾ ਉਹਦਾ ਅਲੱਗ ਹੀ ਰੰਗ ਨੇ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਇੰਨੀ ਅੱਛੀ ਨਜ਼ਮ ਸਾਡੇ ਨਾਲ ਸ਼ੇਅਰ ਕੀਤੀ ਤੇ ਮੈਂ ਆਪਣੇ ਦੋਸਤਾਂ ਦੇ ਨਾਲ YouTube ਦੇ ਵਿਹੜੇ ਵਿੱਚ ਪੜ੍ਹ ਲਈਏ, ਸਾਰੇ ਦੋਸਤ ਸੁਣ ਲਾਂਗੇ ਅਸੀਂ। ਤੇ ਮਾਂ ਦੇ ਹਵਾਲੇ ਨਾਲ ਕੋਈ ਵੀ ਤਹਿਰੀਰ ਹੋਵੇ, ਕੋਈ ਨਜ਼ਮ ਹੋਵੇ, ਕੋਈ ਜੁਮਲਾ ਹੋਵੇ, ਕੋਈ ਗੀਤ ਹੋਵੇ, ਉਹ ਹਮੇਸ਼ਾ ਹੀ ਚੰਗਾ ਲੱਗਦਾ ਵੇ। ਕਿ ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਮਾਂ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਜਾਵੇ ਤੇ ਕਿਸੇ ਨੂੰ ਚੰਗੀ ਨਾ ਲੱਗੇ। ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਕਿਉਂਕਿ ਉਹ ਕਹਿੰਦੇ ਨੇ ਮਾਵਾਂ ਸਾਂਝੀਆਂ ਹੁੰਦੀਆਂ ਨੇ। ਸਭ ਮਾਂ ਇੱਕੋ ਜਿਹੀ ਹੁੰਦੀ ਹੈ। ਮਾਂ ਕਿਸੇ ਦੀ ਵੀ ਹੋਵੇ ਨਾ, ਉਹ ਬਸ ਮਾਂ ਹੀ ਹੁੰਦੀ ਹੈ। ਅਗਰ ਤੁਸੀਂ ਆਪਣੀ ਮਾਂ ਦਾ ਇੱਕ ਰੂਪ ਦੇਖਦੇ ਹੋ, ਦੂਸਰੀ ਮਾਂ ਵੀ ਉਹਨੂੰ ਉਸ ਤਰ੍ਹਾਂ ਹੀ ਪਿਆਰ ਕਰ ਰਹੀ ਹੁੰਦੀ ਹੈ, ਉਹਨੂੰ ਉਨਾ ਹੀ ਖਿਆਲ ਰੱਖ ਰਹੀ ਹੁੰਦੀ ਹੈ, ਉਨੀਆਂ ਹੀ ਤਕਲੀਫਾਂ ਉਠਾ ਰਹੀ ਹੁੰਦੀ ਹੈ। ਸਾਰੀਆਂ ਮਾਵਾਂ ਜਿਹੜੀਆਂ ਨੇ ਨਾ, ਅੰਮਾ ਕਹਿੰਦੇ ਹੁੰਦੇ ਸਨ ਕਿ ਦੁਨੀਆ ਦੇਖੋ ਜਿਹੜੀ ਨਜ਼ਰ ਆਉਂਦੀ, ਇਹ ਮਾਵਾਂ ਨੇ ਇੰਨੀਆਂ ਤਕਲੀਫਾਂ ਨਾਲ ਪੈਦਾ ਕੀਤੇ ਨੇ ਲੋਕ, ਤੇ ਮਾਵਾਂ ਹੀ ਇਹਨਾਂ ਨੂੰ ਸੰਭਾਲਦੀਆਂ ਨੇ, ਮਾਵਾਂ ਹੀ ਜਿਹੜੇ ਵੱਡੇ ਕਰਦੀਆਂ ਨੇ। ਤੇ ਬਾਕੀ ਗੱਲ ਤਾਂ ਠੀਕ ਹੈ, ਇੱਕ ਛੋਟੇ ਜਿਹੇ ਬੱਚੇ ਤੋਂ ਲੈ ਕੇ ਭਰਪੂਰ ਜਵਾਨੀ ਤੱਕ ਮਾਂ ਜਿਹੜੀ ਹੈ ਨਾ, ਔਰ ਬਾਪ ਆਪਣੀ ਡਿਊਟੀ ਕਰਦਾ ਵੇ, ਐਸੀ ਗੱਲ ਨਹੀਂ। ਮਾਂ ਬਾਪ ਦੋਨੋਂ ਆਪਣੀ ਜਵਾਨੀ ਗਾਲ ਦਿੰਦੇ ਨੇ, ਉਹ ਬਿਲਕੁਲ ਇਸ ਤਰ੍ਹਾਂ ਹੋ ਜਾਂਦੇ ਨੇ। ਤੇ ਫਿਰ ਉਹ ਕੀ ਕਹਿੰਦੇ ਨੇ, ਉਹ ਬੱਚੇ ਜਵਾਨ ਹੁੰਦੇ ਨੇ, ਫਿਰ ਉਹ ਬੱਚੇ ਇਸ ਕਾਬਿਲ ਹੁੰਦੇ ਨੇ ਕਿ ਉਹ ਕੁਛ ਕਰ ਸਕਣ। ਫਿਰ ਉਹਨਾਂ ਬੱਚਿਆਂ ਦਾ ਇਮਤਿਹਾਨ ਸ਼ੁਰੂ ਹੁੰਦਾ ਵੇ ਕਿ ਉਹ ਮਾਂ ਬਾਪ ਦਾ ਸਹਾਰਾ ਬਣਦੇ ਨੇ ਜਾਂ ਨਹੀਂ ਬਣਦੇ। ਤੇ ਬਸ ਰੰਗ ਰੰਗ ਦੀ ਦੁਨੀਆ ਵਿੱਚ ਤੇ ਅੱਲਾਹ ਪਾਕ ਨੇ ਰੰਗ ਰੰਗ ਦੇ ਲੋਕ ਬਣਾਏ ਨੇ, ਲੇਕਿਨ ਜ਼ਿਆਦਾਤਰ ਬੱਚੇ ਐਸੇ ਨੇ, ਮੈਂ ਦੇਖਿਆ ਸਾਡੇ ਕਿ ਬਹੁਤ ਜ਼ਿਆਦਾ ਆਪਣੇ ਪੈਰੈਂਟਸ ਦੀ ਕਰਦੇ ਨੇ ਔਰ ਬਹੁਤ ਰਿਸਪੈਕਟ ਔਰ ਬਹੁਤ ਖਿਆਲ ਕੀਤਾ ਜਾਂਦਾ ਵੇ। ਲੇਕਿਨ ਕੁਝ ਹੁਣ ਐਸੇ ਵੀ ਤਕਲੀਫ ਦੇ ਵਾਕਿਆ ਸੁਣਨ ਚਾਹੁੰਦੇ ਨੇ ਕਿ ਪੈਰੈਂਟਸ ਨੂੰ ਬਹੁਤ ਡੀਗ੍ਰੇਡ ਕਰ ਦਿੱਤਾ ਜਾਂਦਾ ਵੇ। ਬਹਿਰਾ ਲੈਵੇ ਕਿ ਜਿਹੜਾ ਕਹਿੰਦੇ ਨੇ ਇਹ ਤਾਂ ਉਹ ਕਮਾਈ ਹੈ ਨਾ, ਜਿਹੜਾ ਕਰ ਲੇਗਾ ਆਪਣੇ ਹੱਥਾਂ ਨਾਲ, ਉਹ ਕਮਾ ਲੇਗਾ, ਅੱਗੇ ਦੀ ਆਪਣੇ ਜਿਹੜਾ ਨਾ ਆਸਾਨੀਆਂ ਕਰ ਲੇਗਾ। ਤੇ ਚਲੋ ਜੀ ਠੀਕ ਹੈ, ਮੈਂ ਜ਼ਰਾ ਚੁੱਲ੍ਹਾ ਬੰਦ ਕਰਕੇ ਆਵਾਂ ਕਿ ਪਤਾ ਚੱਲੇ ਜਿਹੜੇ ਥੋੜ੍ਹੇ ਜਿਹੇ ਆਲੂ ਕੱਟੇ ਸਾਡੇ ਵਕਤਾਂ ਦੇ ਨਾਲ, ਮੈਂ ਤਮੀਜ਼ ਦੇ ਨਾਲ ਤੇ ਬੜਾ ਔਰ ਸਟਾਈਲਾਂ ਦੇ ਨਾਲ ਕੱਟੇ ਸਨ, ਉਹ ਸੜ ਕੇ ਸਵਾਹ ਹੋ ਜਾਣ। ਮੈਂ ਚੁੱਲ੍ਹਾ ਬੰਦ ਕਰਕੇ ਆਉਂਦੀ ਹਾਂ। ਚਲੋ ਜੀ, ਚੁੱਲ੍ਹਾ ਮੈਂ ਬੰਦ ਕਰ ਆਈ ਹਾਂ। ਸ਼ਬੀਰ ਹੁਸੈਨ ਸਾਹਿਬ ਦੇ ਅਸੀਂ ਪੜ੍ਹ ਲਈਏ, ਬੜੀ ਅੱਛੀ ਸ਼ਾਇਰੀ ਉਹਨਾਂ ਨੇ ਜਿਹੜੇ ਮਾਂ ਦੇ ਹਵਾਲੇ ਨਾਲ ਸਾਨੂੰ ਭੇਜੀਆਂ ਨੇ ਚੀਜ਼ਾਂ, ਤੇ ਉਹ ਅਸੀਂ ਪੜ੍ਹ ਲਿਆ। ਨਜ਼ਮ ਬਹੁਤ ਅੱਛੀ ਕਿੰਗ ਮੇਕਰ ਨੇ ਜਿਹੜਾ ਕੀਤਾ ਸੀ। ਤੇ ਨਸੀਮਾ ਡਾਰ ਨੇ ਲਿਖਿਆ ਲਵਲੀ ਟਾਕ। ਤੇ ਉਹ ਕਹਿੰਦੇ ਨੇ ਬਈ ਮੈਂ ਹਮੇਸ਼ਾ ਤੁਹਾਡੇ ਗਾਰਡਨ ਨੂੰ ਜਿਹੜਾ ਬੜਾ ਲਾਈਕ ਕਰਨੀ ਆ, ਤੇ ਬੜਾ ਜਿਹੜਾ ਨਾ ਲੁੱਕ ਬਿਊਟੀਫੁਲ ਹੈ ਤੁਹਾਡਾ, ਰੀਅਲੀ ਵੀ ਬੜੀ ਨਾਈਸ ਹੋ ਤੁਸੀਂ, ਟਾਕਿੰਗ ਵੀ ਬੜੀ ਚੰਗੀ ਹੈ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮਿੰਟ ਹੈ ਜਿਹੜਾ ਉਹਦਾ ਬੜਾ ਫਾਇਦੇ ਨੇ, ਬੈਨੀਫਿਟਸ ਨੇ, ਤੇ ਬੜਾ ਤੁਸੀਂ ਜਿਹੜਾ ਨਾ ਤੇ ਇਹਦੇ ਫਾਇਦੇ ਬਹੁਤ ਨੇ, ਬਲੈਸਿੰਗ ਦਿੱਤੀਆਂ ਨੇ ਉਹਨਾਂ ਨੇ। ਤੇ ਬਹੁਤ ਸ਼ੁਕਰੀਆ ਨਸੀਮਾ ਡਾਰ ਤੁਹਾਡੀ ਮੁਹੱਬਤ ਦਾ ਕਿ ਤੁਸੀਂ ਆਉਂਦੇ ਹੋ, ਮੇਰੇ ਵਿਹੜੇ 'ਚ ਬੈਠਦੇ ਹੋ ਤੇ ਨਾਲ ਨਾਲ ਤੁਸੀਂ ਆਪਣੇ ਰਾਏ ਦਾ ਇਜ਼ਹਾਰ ਕਰਦੇ ਹੋ। ਤੁਹਾਨੂੰ ਗਾਰਡਨ ਚੰਗਾ ਲੱਗਦਾ ਹੋਵੇ ਤੇ ਦਿਲ ਗਾਰਡਨ ਹੋ ਜਾਂਦਾ ਵੇ। ਗਾਰਡਨ ਤਾਂ ਅਸੀਂ ਬੜਾ ਸਾਫ਼ ਕੀਤਾ ਵੇ, ਹੁਣ ਲੱਗਦਾ ਹੀ ਨਹੀਂ ਪਿਆ ਉਹ ਗਾਰਡਨ ਹੈ, ਪਰ ਹੁਣ ਜਿੱਦਣ ਹਵਾਵਾਂ ਚੱਲੀਆਂ ਨਾ ਫਿਰ ਸਾਰੀਆਂ ਚੀਜ਼ਾਂ ਖਿੱਲਰ ਪੱਤਰ ਜਾਣੀਆਂ ਨੇ। ਲੇਕਿਨ ਐਕਸਟਰਾ ਅਸੀਂ ਕਾਫੀ ਸਮਾਨ ਚੁੱਕ ਕੇ ਸੁੱਟ ਦਿੱਤਾ, ਕੁਝ ਸਟੋਰ 'ਚ ਚਲਾ ਗਿਆ, ਕੁਝ ਅਸੀਂ ਸੁੱਟ ਦਿੱਤਾ, ਉਸ ਹਿਸਾਬ ਨਾਲ ਤੇ ਖਾਸਾ ਕਲੀਨ ਹੋ ਗਿਆ। ਲੇਕਿਨ ਇੰਨੀ ਬਾਰ ਦਫਾ ਹਵਾਵਾਂ ਚੱਲਦੀਆਂ ਨੇ ਕਿ ਫਿਰ ਉਹ ਘਾਹ ਵੀ ਵੱਜ ਜਾਂਦੀ ਹੈ ਤੇ ਨਾਲ ਬਿਨ ਵੀ ਸਾਰੇ ਉਲਟ ਜਾਂਦੀਆਂ ਨੇ ਤੇ ਖਿਲਰ ਜਾਂਦਾ ਵੇ। ਫਿਰ ਅਸੀਂ ਠੀਕ ਕਰਨੇ ਆ ਉਹਨੂੰ। ਤੇ ਕੋਈ ਗੱਲ ਨਹੀਂ ਬਈ, ਨਾਲ ਨਾਲ ਕਰਦੇ ਰਹਾਂਗੇ, ਨਾਲ ਨਾਲ ਅਸੀਂ ਗਪਸ਼ਪ ਵੀ ਕਰਾਂਗੇ, ਨਾਲ ਨਾਲ ਕੰਮਕਾਜ ਵੀ ਅਸੀਂ ਆਪਣੇ ਕਰਨੇ ਨੇ। ਉਹ ਵੀ ਕੰਮ ਤੇ ਕਰਨਾ ਹੀ ਨਹੀਂ ਕਰਦੇ, ਐਸਾ ਨਹੀਂ ਹੋ ਸਕਦਾ ਕਿ ਘਰਾਂ ਦੇ ਕੰਮ ਨਾ ਕੀਤੇ ਜਾਣ। तो शमा चौधरी लिखते हैं, बाजी सही अंदाज़ा लगाया आपने, शेर व शायरी से काफ़ी लगाव है मुझे। मैंने अहमद फराज, जॉन एलिया, परवीन शाकिर, वसी शाह और फैज़ अहमद फैज़ को बहुत पढ़ा है। वाह बई वाह, ज़बरदस्त बई, तुहाड़ा तो इंतखाब भी बड़ा चंगा वे कि तुसीं इन्ने बड़े बड़े शायरां नूं पढ़िया वे कि अहमद फराज ते जॉन एलिया ते परवीन शाकिर ते वसी शाह ते बड़े अच्छे अच्छे तुसीं नाम लिखे ने। मैं भी अक्सर, मैनू भी इस हद तक तो शौक हैगा वे शमा कि मैं किते भी अक्सर लोग पोस्ट वगैरह ला देंदे ने ना, क्योंकि साडे ज़माने जिस तरह से किस तरह सानू आम शायरी उस ज़माने ही होंदी सी, पर बहुत महदूद लोगों को किताबां या बुक्स दस्तियाब होंदियां सन, इस तरह नहीं मिलता सी। किसी सहेली को एक शेर मिल जाना तो असीं कहना दे दे अल्लाह कितना चंगा शेर है, तो सानू फिर वो
ਜ਼ੁਬਾਨੀ ਤੇ ਯਾਦ ਨਹੀਂ ਹੁੰਦਾ ਸੀ, ਫਿਰ ਅਸੀਂ ਆਪਣੀ ਕਿਤਾਬ ਇੱਕ ਡਾਇਰੀ ਜੀ ਹੁੰਦੀ ਸੀ, ਡਾਇਰੀ ਕਹਿ ਲਓ, ਹੁੰਦੀ ਤਾਂ ਕਾਪੀ ਸੀ, ਡਾਇਰੀ ਨਹੀਂ ਹੁੰਦੀ ਸੀ, ਲੇਕਿਨ ਇੱਕ ਕਾਪੀ ਹੁੰਦੀ ਸੀ। ਉਹਦੇ ਉੱਤੇ ਫਿਰ ਅਸੀਂ ਇੱਕ ਐਕਸਟਰਾ ਰੱਖੀ ਹੁੰਦੀ ਸੀ ਕਿ ਉਹਦੇ ਉੱਤੇ ਫਿਰ ਇਸ ਤਰ੍ਹਾਂ ਸ਼ੇਰ ਉਤਾਰ ਕੇ ਰੱਖ ਲੈਂਦੇ ਹੁੰਦੇ ਸਾਂ ਕਿ ਵੀ ਸਾਨੂੰ ਚੰਗਾ ਲੱਗਦਾ ਸੀ ਉਹਦੇ ਕੋਲ ਲੈ ਕੇ ਕਾਪੀ ਤੇ ਆਪਣੇ ਕਾਪੀ 'ਤੇ ਉਤਾਰ ਲੈਂਦੇ ਹੁੰਦੇ ਸਾਨੂੰ, ਕਿ ਬਸ ਐਵੇਂ ਇੱਕ ਸ਼ੌਕ ਹੁੰਦਾ ਸੀ ਕਿ ਵੀ ਅਸੀਂ ਸ਼ੇਰ ਆਪਣੇ ਕੋਲ ਲਾ ਕੇ ਰੱਖ ਲਈਏ। ਅਤੇ ਉਹ ਬੁੱਕਸ ਜਿਹੜਾ ਕੋਰਸ ਦੀ ਕਿਤਾਬ ਹੁੰਦੀ ਸੀ ਉਹਦੇ ਵਿੱਚ ਜਿਹੜੇ ਸਾਡੇ ਹੁੰਦੇ ਸੀ ਨਾ ਜਿਹੜਾ ਜਿਹੜਾ ਮੀਰ ਤਕੀ ਮੀਰ ਔਰ ਇਸ ਤਰ੍ਹਾਂ ਕਰਕੇ ਇਬਨ ਇੰਸ਼ਾ, ਇਹਨਾਂ ਦੀਆਂ ਜਿਹੜੀ ਚੀਜ਼ਾਂ ਹੁੰਦੀਆਂ ਸਨ ਉਹ ਹੀ ਅਸੀਂ ਪੜ੍ਹਨੇ ਸਨ। ਬਾਕੀ ਉਸ ਤੋਂ ਇਲਾਵਾ ਸਾਨੂੰ ਕਿਸੇ ਸ਼ਾਇਰਾਂ ਦੀ ਸ਼ਾਇਰੀ ਦਸਤਿਆਬ ਨਹੀਂ ਹੁੰਦੀ ਸੀ, ਅਤੇ ਬਸ ਕਿਸੇ ਕੋਲ ਇੱਧਰੋਂ ਉੱਧਰੋਂ ਜੋ ਸ਼ੇਰ ਮਿਲ ਜਾਂਦਾ ਹੁੰਦਾ ਸੀ ਉਸੇ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਇਹ ਸ਼ੇਰ ਕਿਹਦਾ ਹੈ। ਅਤੇ ਬੜੇ ਬਾਜ਼ ਦਫਾ ਦੇ ਐਸੇ ਸ਼ੇਰ ਹੁੰਦੇ ਸਨ ਕਿ ਮੇਰਾ ਖਿਆਲ ਕਿਸੇ ਸ਼ਾਇਰ ਦੇ ਨਹੀਂ ਹੁੰਦੇ ਸਨ, ਐਵੇਂ ਕਿ ਮੇਰੇ ਵਰਗੇ ਕਿਸੇ ਸ਼ਾਇਰ ਦੇ ਹੁੰਦੇ ਸਨ, ਪਰ ਸਾਨੂੰ ਉਹ ਵੀ ਇੰਨੇ ਹੀ ਚੰਗੇ ਲੱਗਦੇ ਸਨ। ਅਤੇ ਸਾਨੂੰ ਉਹ ਵੀ ਇੰਨੇ ਅੱਛੇ ਲੱਗਦੇ ਹੁੰਦੇ ਸਨ, ਸਾਨੂੰ ਕਿਸੇ ਕੋਈ ਸ਼ੇਰ ਸਾਨੂੰ ਮਿਲ ਗਿਆ ਵੇ ਅਤੇ ਅਸੀਂ ਉਹ ਕਰ ਲੈਂਦੇ ਸਾਂ। ਅਤੇ ਤੁਸੀਂ ਜਿੰਨੇ ਨਾਂ ਲਿਖੇ ਬੜੇ ਜ਼ਬਰਦਸਤ ਨਾਂ ਨੇ, ਬੜੇ ਉਹ ਨੇ। ਅਤੇ ਪਰਵੀਨ ਸ਼ਾਕਿਰ ਦਾ ਮੈਂ ਅਕਸਰ ਜਿਵੇਂ ਕਿਸੇ ਲਿਖਿਆ ਹੋਵੇ ਮੈਂ ਜ਼ਰੂਰ ਪੜ੍ਹਨੀ ਹਾਂ। ਪਰਵੀਨ ਸ਼ਾਕਿਰ ਦੀ ਵੀ ਸ਼ਾਇਰੀ, ਸਾਰੇ ਫਰਾਜ਼ ਸਾਹਿਬ ਵੀ ਬਹੁਤ ਅੱਛੇ ਅੱਛੇ ਨਾਂ ਨੇ, ਵਸੀ ਸ਼ਾਹ, ਸਾਰੇ ਮੰਜੇ ਹੋਏ ਉਹ ਨੇ। ਅਤੇ ਪਰ ਐਵੇਂ ਕਿ ਪਰਵੀਨ ਸ਼ਾਕਿਰ ਦੇ ਜਿਹੜੇ ਇੱਕ ਸ਼ਾਇਰੀ ਹੈ ਨਾ, ਉਹ ਇੱਕ ਸ਼ੇਰ ਵੀ ਬਹੁਤ ਕੁਝ ਕਿਹਾ ਜਾਂਦਾ, ਮੈਨੂੰ ਬੜੀ ਚੰਗੀ ਲੱਗਦੀ ਹੈ ਪਰਵੀਨ ਸ਼ਾਕਿਰ ਦੀ ਸ਼ਾਇਰੀ। ਉਹ ਵੀ ਮੈਂ ਹੁਣ ਪੜ੍ਹਨੀ ਸ਼ੁਰੂ ਕੀਤੀ ਹੈ ਜਦੋਂ ਇਹ ਮੀਡੀਆ ਦਾ ਦੌਰ ਆਇਆ ਵੀ, ਅਤੇ ਲੋਕਾਂ ਨੇ ਪੋਸਟਾਂ ਲਾਉਣੀਆਂ ਸ਼ੁਰੂ ਕੀਤੀਆਂ। ਖੁਦ ਵੀ ਤੁਸੀਂ ਸਰਚ ਕਰੋ ਤੁਹਾਨੂੰ ਮਿਲ ਜਾਂਦਾ ਵੇ, ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋ, ਤੁਸੀਂ ਯੂਟਿਊਬ 'ਤੇ ਕੋਈ ਦੇਖਣਾ ਚਾਹੋ, ਹਰ ਕਿਸਮ ਦੀ ਸ਼ਾਇਰੀ, ਹਰ ਕਿਸਮ ਦੀ ਚੀਜ਼ ਤੁਹਾਨੂੰ ਮਿਲ ਜਾਂਦੀ ਹੈ। ਅਤੇ ਫਿਰ ਮੈਂ ਅਕਸਰ ਮੈਂ ਦੱਸਿਆ ਵੀ ਕੀ ਕਰਨੀ ਹੁੰਦੀ ਹਾਂ ਮੈਂ ਜਦੋਂ ਬਹੁਤ ਬਹੁਤ ਘੱਟ ਇਸ ਤਰ੍ਹਾਂ ਦਾ ਹੁੰਦਾ ਟਾਈਮ ਮੇਰੇ ਕੋਲ, ਮਿਲਦਾ ਹੀ ਨਹੀਂ ਟਾਈਮ, ਮੈਂ ਤਾਂ ਇਸ ਵੀਡੀਓ ਵਿੱਚ ਹੀ ਪੂਰੀ ਹੋ ਜਾਂਦੀ ਹਾਂ, ਘਰ ਦੇ ਕੰਮ ਕਰਨੇ ਅਤੇ ਵੀਡੀਓ। ਲੇਕਿਨ ਕਦੀ ਮਿਲੇ ਨਾ ਤਾਂ ਮੈਂ ਜਾ ਕੇ ਲਿਖਦੀ ਹਾਂ ਪੰਜਾਬੀ ਸ਼ਾਇਰੀ। ਉਹ ਵੀ ਪੰਜਾਬੀ ਸ਼ਾਇਰੀ ਪੜ੍ਹਨੀ ਉਹ ਬਾਅਦ ਤਾਂ ਇੰਨੀ ਔਖੀ ਹੁੰਦੀ, ਮੈਨੂੰ ਪੜ੍ਹਨੀ ਵੀ ਨਹੀਂ ਆਉਂਦੀ ਕਿ ਇਹਦਾ ਮਤਲਬ ਤਾਂ ਬਾਅਦ ਦੀ ਗੱਲ ਹੈ, ਪੜ੍ਹਨੀ ਵੀ ਨਹੀਂ ਆਉਂਦੀ। ਲੇਕਿਨ ਐਵੇਂ ਕਿ ਮੈਂ ਕੋਸ਼ਿਸ਼ ਜ਼ਰੂਰ ਕਰਨੀ ਹੈ ਪੰਜਾਬੀ ਸ਼ਾਇਰੀ ਇੱਕ ਮੇਰਾ ਚੰਗੀ ਮਿਲ ਜਾਏ ਨਾ, ਹਲਕੀ ਫੁਲਕੀ ਜਿਹੀ। ਇੱਥੇ ਮੈਂ ਫੇਸਬੁੱਕ 'ਤੇ ਇੱਕ ਪੇਜ ਲਾਈਕ ਕੀਤਾ ਹੋਇਆ, ਉਹ ਉੱਥੇ ਕਦੀ ਪੰਜਾਬੀ ਸ਼ਾਇਰੀ ਆਵੇ ਨਾ, ਉਹ ਫਿਰ ਐਸੀ ਹੁੰਦੀ ਕਿ ਮੈਨੂੰ ਸਮਝ ਵੀ ਆ ਜਾਂਦੀ ਹੈ ਅਤੇ ਮੈਂ ਪੜ੍ਹ ਵੀ ਲੈਂਦੀ ਹਾਂ, ਅੱਛੀ ਹੁੰਦੀ, ਫਿਰ ਮੈਂ ਲਾਈਕ ਵੀ ਕਰ ਦਿੰਦੀ ਹਾਂ ਜਿਹੜੀ ਮੈਨੂੰ ਪਸੰਦ ਆ ਜਾਏ। ਅਤੇ ਫੈਜ਼ ਅਹਿਮਦ ਫੈਜ਼, ਹੋ ਫੈਜ਼ ਅਹਿਮਦ ਫੈਜ਼, ਅਤੇ ਬਈ ਉਹਨਾਂ ਦਾ ਇੱਕ ਨਾਮ ਹੈ ਔਰ ਉਹ ਕੀ ਕਹਿੰਦੇ ਨੇ ਸਾਰੇ ਉਹਨਾਂ ਦੀ ਸ਼ਾਇਰੀ ਔਰ ਇੱਕ ਜ਼ਮਾਨਾ ਉਹਨਾਂ ਦਾ ਮੱਦਾ। ਅਤੇ ਫੈਜ਼ ਅਹਿਮਦ ਫੈਜ਼ ਸਾਨੂੰ ਤਾਂ ਫਖਰ ਹੈ ਗਿਆ, ਲੇਕਿਨ ਸਾਡੇ ਸਿਆਲਕੋਟ ਦੇ ਜੇ ਵੀ ਫੈਜ਼ ਅਹਿਮਦ ਫੈਜ਼, ਸਾਡੀ ਜਨਮ ਭੂਮੀ, ਅੱਲਾਮਾ ਇਕਬਾਲ ਸਾਡੇ ਸ਼ਹਿਰ ਦੇ, ਫੈਜ਼ ਅਹਿਮਦ ਫੈਜ਼ ਸਾਡੇ ਸ਼ਹਿਰ ਦੇ, ਅਤੇ ਸਾਨੂੰ ਫਖਰ ਹੈ ਕਿ ਅਸੀਂ ਵੀ ਉਹਨਾਂ ਦੇ ਸ਼ਹਿਰ ਦੇ ਹਾਂ। ਅਤੇ ਬਸ ਇਸ ਹਿਸਾਬ ਨਾਲ ਅਸੀਂ ਬੜਾ ਫਖਰ ਕਰਨੇ ਹਾਂ। ਫੈਜ਼ ਸਾਹਿਬ ਦਾ ਜਦੋਂ ਨਾਂ ਆਉਂਦਾ ਮੈਂ ਬੜੀ ਖੁਸ਼ ਹੋ ਜਾਂਦੀ ਹਾਂ ਵੀ ਉਹ ਸਿਆਲਕੋਟ ਦੇ ਨੇ, ਅਤੇ ਅੱਲਾਮਾ ਇਕਬਾਲ ਵੀ ਸਿਆਲਕੋਟ ਦੇ। ਮੈਨੂੰ ਬਸ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਕਿ ਅਸੀਂ ਵੀ ਸਿਆਲਕੋਟ ਦੇ ਹਾਂ ਬਈ। ਅਤੇ ਚਲੋ ਵੀ ਸਾਡੇ ਸ਼ਹਿਰ ਦੇ ਬੜੇ ਮਸ਼ਹੂਰ ਨਾਂ ਨੇ। ਖੇਲਾਂ ਦੇ ਹਵਾਲੇ ਨਾਲ ਵੀ ਸਿਆਲਕੋਟ ਬੜਾ ਮਸ਼ਹੂਰ ਹੈ ਕਿ ਫੁੱਟਬਾਲ ਜਿਹੜੀ ਖੇਲੀ ਜਾਂਦੀ ਹੈ ਦੁਨੀਆ ਭਰ 'ਚ, ਉਹ ਬੜੀਆਂ ਬੜੀਆਂ ਕੰਪਨੀਆਂ, ਬੜੇ ਬੜੇ ਜਿਹੜੇ ਮੁਕਾਬਲੇ ਹੁੰਦੇ ਨੇ ਔਰ ਵਰਲਡ ਕੱਪ ਹੁੰਦੇ ਨੇ, ਉਹਦੇ ਤੱਕ ਪਾਕਿਸਤਾਨੀ ਫੁੱਟਬਾਲ ਨੂੰ ਅੱਜ ਤੱਕ ਕੋਈ ਪਿੱਛੇ ਨਹੀਂ ਕਰ ਸਕਿਆ, ਬੀਟ ਨਹੀਂ ਕਰ ਸਕਿਆ। ਉੱਥੋਂ ਆਉਂਦਾ ਸਪੋਰਟਸ ਸਮਾਨ ਜਿਹੜਾ, ਔਰ ਖਾਸ ਕਰ ਫੁੱਟਬਾਲ ਦੇ ਹਵਾਲੇ ਨਾਲ ਪਾਕਿਸਤਾਨ ਦਾ ਨਾਮ ਬੜਾ ਵੀ ਉੱਪਰ ਹੈ। ਅਤੇ ਇਹ ਸਾਨੂੰ ਫਖਰ ਹੈ ਕਿ ਸਾਡੇ ਮੁਲਕ 'ਚ ਵੀ ਇੰਨੀਆਂ ਅੱਛੀਆਂ ਅੱਛੀਆਂ ਚੀਜ਼ਾਂ ਬਣਦੀਆਂ, ਐਸੇ ਹੁਨਰਮੰਦ ਅਫਰਾਦ ਨੇ ਜਿਹੜੇ ਇੰਨੀ ਅੱਛਾ ਉਹ ਕਰਦੇ ਨੇ ਕਿ ਪੂਰੇ ਮੁਲਕ ਦਾ ਨਾਂ ਰੋਸ਼ਨ ਕਰਦੇ ਨੇ, ਕਿ ਉਹਨਾਂ ਦੀ ਮਿਹਨਤ ਕਿ ਉਹ ਹੱਥ ਨਾਲ ਸੇਲਦੀ ਹੈ ਉਹ ਜਿਹੜੀ ਫੁੱਟਬਾਲ ਜਿਹੜੀ ਸੇਲਦੀ ਹੈ। ਔਰ ਫਿਰ ਕਹਿੰਦੇ ਨੇ ਉਹਦਾ ਆਖਰੀ ਟੁਕੜਾ ਜਿਹੜਾ ਫਿਰ ਉਹਨੂੰ ਸਿੱਧਾ ਕਰਕੇ ਔਰ ਆਖਰੀ ਟੁਕੜਾ ਸਿਲਣਾ ਹੁੰਦਾ ਨਾ, ਉਹ ਬਹੁਤ ਜ਼ਿਆਦਾ ਮਹਾਰਤ ਹੈ। ਮੈਂ ਵੀ ਸਿਆਲਕੋਟ ਜਾਂਦੀ ਹਾਂ ਅਤੇ ਇਸ ਗੱਲ ਹੁੰਦੀ ਹੈ, ਉਹ ਪੁੱਛਦੇ ਹਾਂ ਅਤੇ ਉਹ ਕਹਿੰਦੇ ਨੇ ਆਖਰੀ ਟੁਕੜਾ, ਕਿਉਂਕਿ ਉਲਟੀ ਕਰਕੇ ਸਾਰੀ ਫੁੱਟਬਾਲ ਸੇਲਦੀ ਹੈ, ਲੇਕਿਨ ਉਹ ਫਿਰ ਸਿੱਧਾ ਜਦੋਂ ਕਰਨਾ ਹੁੰਦਾ ਵੇ, ਉਹ ਫਿਰ ਆਖਰੀ ਟੁਕੜਾ ਜਿਹੜਾ ਸਿਲਦਾ ਬਹੁਤ ਜ਼ਿਆਦਾ ਉਹਦੇ 'ਚ ਮਹਾਰਤ ਚਾਹੀਦੀ ਹੁੰਦੀ ਹੈ। ਅਤੇ ਬਈ ਇਹ ਮਹਾਰਤ ਅਜ਼ੀਮ ਲੋਕ ਨੇ ਜਿਹੜੇ ਐਸੇ ਜਿਨ੍ਹਾਂ ਨੇ ਕੰਮ ਕਰਦੇ ਨੇ ਕਿ ਬਈ ਦੁਨੀਆ ਭਰ 'ਚ ਨਾਮ ਹੈ। ਅਤੇ ਇਸ ਤਰ੍ਹਾਂ ਹੀ ਤੁਸੀਂ ਦੇਖੋ ਕਿ ਜਿਹੜੇ ਇੰਨੇ ਅੱਛੇ ਅੱਛੇ ਹੁਨਰਮੰਦ ਅਫਰਾਦ ਨੇ, ਕਾਰੀਗਰ ਔਰ ਬਹੁਤ ਅੱਛੇ ਆਪਣੀ ਫੀਲਡ ਵਿੱਚ, ਉਹਨਾਂ ਦਾ ਤੁਸੀਂ ਬਣਾਈ ਹੋਈ ਤੁਸੀਂ ਬਿਲਡਿੰਗਸ ਦੇਖੋ, ਤੁਸੀਂ ਉਹਨਾਂ ਦੇ ਬਣਾਏ ਹੋਏ ਚੀਜ਼ਾਂ ਦੇਖੋ, ਬੰਦਾ ਅਸ਼ ਕਰ ਉੱਠਦਾ ਵੇ ਇਹ ਚੀਜ਼ਾਂ। ਲੇਕਿਨ ਉਹ ਐਸੇ ਹੁਨਰਮੰਦ ਲੋਕ ਹੁੰਦੇ ਨੇ, ਇਹ ਉਹਨਾਂ ਦੇ ਨਾਂ ਤੋਂ ਕੋਈ ਵਾਕਫ ਨਹੀਂ ਹੁੰਦਾ। ਲੇਕਿਨ ਦੁਨੀਆ 'ਚ ਹੋਣਾ ਦੇਖੋ, ਤੁਸੀਂ ਇਹ ਦੇਖ ਲਓ, ਅਗਰ ਤੁਸੀਂ ਬੁਰਜ ਖਲੀਫਾ ਦੇਖ ਲਓ, ਦੁਬਈ ਦੀ ਬੜੀ ਜੀ ਮਸ਼ਹੂਰ ਬਿਲਡਿੰਗ ਹੈ, ਅਤੇ ਲੋਕ ਦੀਵਾਨੇ ਨੇ, ਜਾਂਦੇ ਨੇ, ਕਹਿੰਦੇ ਨੇ ਅਸੀਂ ਬੁਰਜ ਖਲੀਫਾ ਦੇ ਵਿੱਚ ਤਸਵੀਰਾਂ ਖਿਚਾਉਣੀਆਂ ਨੇ, ਅਸੀਂ ਤੇ ਖੜੇ ਹੋਣਾ। ਪਰ ਉਹ ਕਿਸੇ ਇਨਸਾਨੀ ਹੱਥਾਂ ਨੇ ਬਣਾਈਆਂ ਨੇ, ਉਹਨਾਂ ਨੂੰ ਡਿਜ਼ਾਈਨ ਕੀਤਾ, ਉਹਨਾਂ ਨੂੰ ਪੂਰਾ ਤਾਂ ਉਨੀ ਬੜੀ ਬਿਲਡਿੰਗ
ਇਨਸਾਨਾਂ ਨੇ ਚੜ੍ਹ ਕੇ ਬਣਾਈ ਹੈ, ਲਿਫਟਸ ਨਾਲ ਬਣੀਆਂ, ਔਰ ਕਿੰਨੀ ਕਿੰਨੀ ਤਕਲੀਫਾਂ ਦੇ ਨਾਲ ਇੰਨੀ ਬੜੀ ਬਿਲਡਿੰਗਸ ਜਾਂ ਚੀਜ਼ਾਂ ਵਜੂਦ 'ਚ ਆਉਂਦੀਆਂ ਨੇ। ਪਰ ਇਹ ਵੀ ਉਹਨਾਂ ਹੁਨਰਮੰਦ ਲੋਕਾਂ ਨੂੰ ਅਸੀਂ ਇਹ ਤਾਂ ਕਹਿੰਦੇ ਹਾਂ ਬਿਲਡਿੰਗ ਬੜੀ ਸੋਹਣੀ, ਪਰ ਉਹਦੇ ਪਿੱਛੇ ਜਿਹੜੀ ਕਿੰਨੇ ਲੋਕਾਂ ਦੀ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਔਰ ਜਿਹੜੀ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ, ਉਹ ਸਾਨੂੰ ਲੋਕਾਂ ਦਾ ਪਤਾ ਹੀ ਨਹੀਂ ਕਿ ਕੌਣ ਲੋਕ ਸਨ। ਕਿਸੇ ਨੂੰ ਬਸ ਅਸੀਂ ਬਿਲਡਿੰਗ ਦੇਖ ਕੇ ਖੁਸ਼ ਹੋ ਜਾਂਦੇ ਕਿ ਦੁਬਈ 'ਚ ਬੜੀ ਚੰਗੀ ਹੈ, ਵੀ ਦੁਬਈ ਦੀ ਉੱਚੀ ਤਰੀ ਬਿਲਡਿੰਗ ਹੈ, ਪਰ ਐਵੇਂ ਉਹ ਬੜੇ ਉੱਚੇ ਲੋਕ ਹੁੰਦੇ ਨੇ ਜਿਹੜੇ ਐਸੇ ਸ਼ਾਹਕਾਰ। ਤਾਜ ਮਹਿਲ ਦੇਖੋ, ਤਾਜ ਮਹਿਲ ਦੀ ਮਿਸਾਲ ਦੁਨੀਆ ਵਿੱਚ ਕਿ ਤਾਜ ਮਹਿਲ ਕੀ ਕਹਿੰਦੇ ਨੇ ਜਿਹੜਾ ਬਣਾਇਆ, ਅਤੇ ਉਹ ਬਈ ਅੱਜ ਤੱਕ ਤਾਜ ਮਹਿਲ ਨੂੰ ਕੋਈ ਪਿੱਛੇ ਨਹੀਂ ਕਰ ਸਕਿਆ। ਉਹ ਅੱਜ ਵੀ ਜਿਹੜਾ ਨਾ ਹਰ ਇੱਕ ਦਾ ख्वाब ਹੈ ਕਿ ਅਸੀਂ ਉਹ ਦੇਖੀਏ, ਹਰ ਇੱਕ ਦੇ ਜ਼ਿੰਦਗੀ 'ਚ ਖਵਾਹਿਸ਼ ਹੁੰਦੀ ਹੈ ਕਿ ਕਦੀ ਅਸੀਂ ਇੱਕ ਦਫਾ ਜ਼ਰੂਰ ਜਾਈਏ। ਨਹੀਂ ਜਾ ਸਕਦੇ ਲੋਕ ਤਾਂ ਚਲੋ ਹੁਣ ਵੀਡੀਓਜ਼ ਵਗੈਰਾ 'ਚ ਦੇਖਦੇ ਨੇ, ਪਰ ਬੜੇ ਸ਼ੌਕ ਨਾਲ ਵੀਡੀਓਜ਼ ਦੇਖੀਆਂ ਜਾਂਦੀਆਂ ਨੇ ਕਿ ਤਾਜ ਮਹਿਲ ਦਾ ਆਪਣਾ ਇੱਕ ਨਾਮ ਹੈ। ਤਾਂ ਦੇਖੋ ਕਿੰਨੇ ਹੁਨਰਮੰਦ ਅਪਰਾਧ ਸਨ ਕਿ ਉਹ ਕਿੰਨਾ ਚਿਰ ਹੋ ਗਿਆ ਵੇ ਅਤੇ ਉਹਨਾਂ ਨੂੰ ਅੱਜ ਵੀ ਉਹਦੀ ਖੂਬਸੂਰਤੀ ਬਰਕਰਾਰ ਹੈ, ਔਰ ਕਿੰਨਾ ਸੋਹਣਾ ਉਹਦਾ ਜਿਹੜਾ ਤਰਜ਼ੇ ਤਾਮੀਰਾਤ ਹੈ ਕਿ ਉਹਨੂੰ ਪਸੰਦ ਕੀਤਾ ਗਿਆ, ਔਰ ਅੱਜ ਵੀ ਪਸੰਦ ਕੀਤਾ ਜਾਂਦਾ। ਸੁਣਨ 'ਚ ਆਉਂਦਾ ਸੀ ਕਿ ਉਹ ਵੀ ਬਾਦਸ਼ਾਹ ਨੇ ਹੱਥ ਹੀ ਵਢਾ ਦਿੱਤੇ ਸਨ ਜਿਹਨੇ ਤਾਜ ਮਹਿਲ ਬਣਾਇਆ ਸੀ। ਮੈਂ ਕਿਹਾ ਨਹੀਂ ਬਈ ਇਸ ਤਰ੍ਹਾਂ ਨਹੀਂ ਹੋ ਸਕਦਾ, ਕਈ ਲੋਕ ਐਸਾ ਕਹਿੰਦੇ ਕਿ ਬਾਦਸ਼ਾਹ ਨੇ ਉਸਕੇ ਹੱਥ ਕਟਵਾ ਦੀਏ। ਅਤੇ ਬਈ ਮੈਂ ਕਿਹਾ ਇਹ ਕੋਈ ਗੱਲ ਹੋਈ ਕਿ ਇੰਨਾ ਜਿਹੜਾ ਬਣਾਇਆ ਉਹਨੂੰ ਹੱਥ ਹੀ ਵਢਾ ਦੇਵੋ ਤੁਸੀਂ, ਕਿ ਫਿਰ ਕੋਈ ਐਸਾ ਸ਼ਾਹਕਾਰ ਬਣ ਨਾ ਸਕੇ। ਮੈਨੂੰ ਲੱਗਦਾ ਹੈ ਗੱਲਾਂ ਹੀ ਲੋਕਾਂ ਨੇ ਬਣਾਈਆਂ ਹੁੰਦੀਆਂ ਨੇ, ਅੱਲਾ ਹੀ ਜਾਣੇ, ਮੈਨੂੰ ਯਕੀਨ ਤਾਂ ਨਹੀਂ ਆਉਂਦਾ। पर है कि दुनिया में तो कुछ भी हो सकता है भाई, कुछ भी हो सकता है यहाँ पे कोई बईद नहीं जी। तो लो बई शमा बहुत अच्छा लग्या कि तुम इन्ने अच्छे अच्छे शायर शेरो शायरी पसंद है। जदे तुसी मैं कुछ करी पढ़ देवां तुसी बड़े खुश होते हो, तो बई बहुत अच्छी गल है कि तुसी अच्छी एक उहदे विच हो कि शेरो शायरी पढ़ना करना। शेरो शायरी जिहड़े शायर लोग जिहड़े हुंदे ने वो बड़े हसास लोग हुंदे ने, वो बहुत ही ज़्यादा हसास होंदे, और जिहड़े पढ़न वाले भी हुंदे ने ना उन्होंने समझना शेर नूं और पढ़ना करना, वो भी हसास दिल लोग होंदे ने, मुहब्बत करने वाले लोग होंदे ने। इस तरह नहीं होंदा, शेर शायरी हर कोई नहीं समझ सकता। विच एक फोन आ गया सी मेरा, तो वह फिर मैनूं रोकना पिया, थोड़ी जी देर खलल पै गया उहदे विच। ए वे कि चलो कोई गल नहीं, फोन आ गया सी, साडी गल दा सिलसिला थोड़ा मुनकता हो गया सी। ते लो जी आ गए जे सत श्री अकाल बाजी, सत श्री अकाल, सत श्री अकाल। शील साडी वापस आ गई शील गवाच गई सी, विच कोई शमा गवाच गई सी, कभी कोई गवाचन 2 दिन हो गए, उसमा गवाच गई है। हुण दसो, मैं तो लगता है कि मैं कोई वो तलाशे गुमशुदा का कोई दफ्तर खोल लवां तुहाडे वास्ते कि बई एक जिहड़ा गवाचे उहदी तलाश शुरू कर देवां, दूजा गवाचे उहदी तलाश शुरू कर देवां। ते मैनूं तो यही लग रहा कि मैनूं कोई तलाशे गुमशुदा वाला कोई दफ्तर शफ्तर खोलना पैना वे ते लवली ब्लॉग जी उन्होंने कहा भी बड़ा लवली, तो नाल शीर ने एडे सोहने 2 दिल बना के भेज दिते ने ना मैनूं कि भाई गल ही छड्ड दवो। तो उन्होंने लिखा कि मंजी शरीक बहने सो स्वीट उन्हें बड़ा चंगा लग्या शील नूं कि मंजी शरीक भैन, बई 2 शरीक भैन भरा हो सकते हैं, तो मंजी शरीक क्यों नहीं भैन हो सकदियां ने ना। तो उस जमाने ऐसे होंदे सन कि 2 शरीक भैन भरा भी हो जाते सन कि कंबाइंड फैमिली सिस्टम होंदा सी। फिर दराणियां जठाणियां कट्ठियां रहिंदियां होंदियां सन ना, तो वो फिर किसी के बच्चे ने रोंदे होना, उन्हें कहना भी बच्चा रो रहा, उन्हें फड़ के और बच्चे को दुध पिला देना। एक जनी ने कि चल भी हुण माँ तो काम करती पई है, मैं पिला देनी आ, किसी चाची ने पिला देना, किसी ताई ने पिला देना, कोई फूफी है कोल, वो आपस च रिश्तेदार जिहड़े सिर्फ बच्चे को भुख लगी होंदी सी दुध पिला दिता जांदा सी। ते इस तरह फिर वो 2 शरीक भैन भरा हो जाते सन। तो उस तो बाद फिर मसले लोगों को पता चले कि बई इस तरह अगर 2 शरीक हो जाता, रजाई उन्होंने कहा जाता, रजात का मसला आ जाता वे, तो फिर वो शादियां नहीं आपस हो सकदियां। फिर लोगों ने अवॉइड करना शुरू किया, वरना तो सादगी में लोग इस तरह ही करते सन कि बई भुख लगी। और देखो मैं कहती किन्ना कैसा जमाना सी वो कि एक माँ काम करती पई है तो कोई नहीं, चाची कोल बैठी है तो वो कभी मेरे बच्चे का भी हक है, चलो मेरा ही बच्चा वे, अपना दुध उन्होंने पिला दिता जाता सी। कैसी सुथरे जमाने सन। मैं कहनी हाँ उन्होंने जमानिया कि हीरिया नाल भी कोई तोले ना,
ਤੇ ਹੀਰਿਆਂ ਦਾ ਕੋਈ ਵਜ਼ਨ ਨਹੀਂ ਹੋਏਗਾ ਜਿਹੜੇ ਉਹ ਦੌਰ ਸਨ ਕਿ ਕਿਸ ਤਰ੍ਹਾਂ ਇੱਕ ਦੂਸਰੇ ਦੇ ਬੱਚੇ ਨੂੰ ਦੁੱਧ ਪੜੋਸੀਆਂ ਦੇ ਬੱਚਿਆਂ ਨੂੰ ਪਿਲਾ ਦਿੱਤਾ ਜਾਂਦਾ ਸੀ। ਅਗਰ ਬੱਚਾ ਮਾਂ ਕਿਤੇ ਗਈ ਹੈ, ਬਹੁਤ ਜ਼ਿਆਦਾ ਮਜਬੂਰੀ ਹੈ, ਕਿਤੇ ਕੋਈ ਐਸਾ ਉਹਨੂੰ ਜਾਣਾ ਪੈ ਗਿਆ ਕਿਉਂਕਿ ਪੈਂਡੇ ਹੁੰਦੇ ਸਨ, ਬੜੇ ਲੰਬੇ ਔਖੇ ਪੈਂਡੇ, ਡਾਕਟਰ को जाना है, कितने जाना है, अपना बच्चा पड़ोसियों को फड़ा गया कि भी पैदल जाना है, पैदल आना है, गर्मी है, साड़ा बच्चा तुसी फड़ लवो। तो वो फिर बच्चे भी पड़ोस वाली कोई औरत दुध पिला दी सी। आस पड़ोस वाली भी कहना कि चलो चलो भुख लगी दुध पिला देने। डब्बे का दुध तो उदों हुंदा ही नहीं सी, घर वाले मझां दा भी नहीं दिता जांदा सी, माँ का दुध ही जिहड़ा बच्चे नूं पिलाया जांदा सी कि भी वो माँ अपना दुध पिलावे। किसी भी सूरत विच माँ का दुध जिहड़ा वे ना वो अवलीयत हुंदी सी उसनूं भी पिलाए। तो माँ नहीं है तो फिर कोई मासी वो पिला दिंदी सी, लेकिन दूसरा दुध बच्चे नूं बहुत घट पिलाया जांदा सी। 2-2 2.5 साल जिहड़ा ना बच्चों माँ ही दुध पिलांदी सी और खुराक अच्छी डाइट लैंदी सी। लेकिन हुण अजकल भी देखो तुसीं ये जिहड़े दौर आ गए ने कि हुण डब्बे के दुध का बहुत, हुण डॉक्टर खुद हॉस्पिटल जो बच्चा डिलीवर होंदा वे इत्थे फौरी तौर पर इन्नी कोशिश करते हैं, वो करते हैं, कहते हैं कि यह जिहड़ा दुध बच्चे वास्ते नहीं बनया, गाय का दुध गाय के बच्चे वास्ते, मझ का दुध मझ के बच्चे वास्ते अल्लाह ने बनाया, इन्ने छोटे बच्चे वास्ते नहीं बनाया गया। माँ के दुध दे विच जिहड़ी ताकत है ना वो की कहते हैं वो किसी होर चीज़ च नहीं है, वो चकूर ते मुदाफियत होंदी है और बड़ा बच्चा सैट रहिंदा वे। तो वो फिर की कहते हैं अज तो हम डॉक्टर जगह जगह ये कह रहे हैं, इत्थे हॉस्पिटल विच नर्सां बार बार आंदियां ने, ट्रेनिंग करदियां ने कि माँ नूं कहा जाता है कि भी तुसीं अपना फीड कराओ बच्चे नूं, ये इस तो अच्छी कोई चीज़ नहीं है कि माँ के दुध तो बेहतर कोई दुनिया च चीज़ नहीं है। तो देखो कुदरत जो औरत माँ बनती है, चाहे 20 साल की बच्ची माँ बन जाए, चाहे 16 साल च माँ बन जाए, चाहे 30 साल च जाके बने, जो बच्चा दुनिया च वजूद चाहता है उदों ही अल्लाह पाक दुध अदा कर देंदे ने। तो किन्ना मतलब एक देखो सोचो किन्नी बड़ी कुदरत की एक निशानी है कि वो रगां वो नसां जिथे खून चल रहा होंदा कद पता नहीं कित्थों दुध बनना शुरू हो जाता वे और बच्चे की दुनिया में अल्लाह पाक इंतजाम कर देंदे ने। तो इस तो फिर वो रज़ाई भैन भरा दो शरीक भैन भरा इस तरह उस पहले जमाने तो बहुत होंदे सन। अजकल के जमाने कभी सुनिया भी नहीं है कि अजकल के बच्चों मावां दे दुध अपने बच्चों नसीब नहीं होंदे ते दूसरे किसी को की पिलाना वे किसी ने। तो ना ही अजकल रज़ाई भैन भरा मिलते हैं तो ना ही मंजी शरीक हुण भैणां मिलदियां ने कि मंजी शरीक भैणां होण तो हर किसी का अलग बैड है, तो अलग बिस्तर है, तो अलग भांडा वे, अलग गिलास है, अलग चम्मच है, अलग कुर्सी है, ओए होए हर शै अलग है। हुण सांझ कुछ भी किसी चीज़ की भी नहीं है। तो चलो जी बहुत शुक्रिया तुसीं की कहते ने मंजी शरीक नूं बड़ा पसंद किया। तो शील लिखते हैं पहला लोग मिलनसार सी ते एहसास करते सन, एहसास करके टाइम सी सारे लोग सारे लिए एहसास करते सन, सारे लोग एक सारिਆਂ ਲਈ एक दूसरे का एहसास होंदा सी कि फलाना इस तरह अपने वर्गा इंसान समझिया जाता सी, उहदियां खुशियां च शरीक होया जाता सी, किसी के गम च शरीक होना, किसी की खुशी च शरीक होना, वो भी सारे इस तरह होंदे सन। हुण वो जमाने नहीं रहे ने, हुण गर्जा वाले जमाने आ गए ने। जो कह रही गर्जा वाले जमाने आ गए ने, हुण तो सवाल ही पैदा नहीं होंदा कि कोई तुहाडा उस तरह एहसास करे जिस तरह पहले तुहाडे मुहल्लेदार तुहाडा एहसास कर। रिश्तेदार तो होंदे सन, साडे अम्मा कहते होंदे सन कि भी भैणां भरावां ने तो टाइम पर पहुँचना वे, कोई इतलाह करेगा कोई आएगा। फिर यह सब तो ज़्यादा पड़ोसी जड़े ने जो तुहाडे पड़ोस आस पड़ोस होंदा जो तुहाडा महल्ला वे, इन्होंने वो भैणां भरावां नालों भी ज़्यादा होंदे सन कि तुहाडे दुख तकलीफ ते उन्होंने ही पहुँचना वे ना, भैणां भरावां तो किते टाइम नाल ही आउणगे। तो फिर इस तो महल्लेदार जिहड़े होंदे सन अपने आस पड़ोस वाले लोग उन्हों का बड़ा ख्याल किया जाता सी एक दूसरे का बहुत ज़्यादा। एक किसी की तबीयत खराब है पूछना में, किसी का कोई काम में कर देना में, किसी का बच्चा संभालना है कर लिया मैनू फड़ा दो बच्चा असीं थोड़ी देर संभाल लेने आ, तू फलाना अपना काम निपटा लै, कि कुछ भी होंदा सी लोग एक दूसरे वास्ते हाजिर होंदे सन कि बई कोई गल नहीं। असीं खलूस इसार दा पैकर होंदे सन लोग कि एक दूसरे के काम काज भी कर देने, सब कुछ कर दस्तियाब होंदे सी, हर बंदा दूसरे नूं दस्तियाब होंदा सी। सब तो वड्डी उन्हां जमानिਆਂ दी यह गल होंदी सी
ਕਿ ਕੋਈ ਇਹ ਨਹੀਂ ਕਹਿੰਦਾ ਸੀ ਕਿ ਵੀ ਮੈਂ ਮੇਰੇ ਕੋਲ ਟਾਈਮ ਨਹੀਂ ਹੈ ਕੁਛ ਨਹੀਂ, ਹਾਂ ਜੀ ਮੈਂ ਕਰ ਦੇਣਾ ਤੁਹਾਡਾ ਕੰਮ, ਆਓ ਜੀ ਮੈਂ ਮੇਰੀ ਹੈਲਪ ਲੈ ਲਓ। ਤੇ ਇਸ ਤਰ੍ਹਾਂ ਦੇ ਦੌਰ ਸਨ। ਉਹ ਜ਼ਮਾਨੇ ਹੁਣ ਨਾਯਾਬ ਹੋ ਗਏ। ਹੁਣ ਜੇ ਉਹ ਨਹੀਂ ਹੈ ਨਾ, ਹੁਣ ਕਿਸੇ ਦੇ ਘਰ ਤੁਸੀਂ ਬਗੈਰ ਕੁੰਡੀ ਖੜਕਾਏ ਜਾ ਸਕਦੇ ਹੋ ਕਿ ਤੁਸੀਂ ਕਿਸੇ ਵੀ ਘਰ 'ਚ ਜਾਣਾ ਹੋਵੇ, ਕਿਸੇ ਦੇ ਘਰ ਜਾਣਾ ਪਹਿਲਾਂ ਤੁਸੀਂ फ़ोन करना वे, फिर उन्होंने को प्रोग्राम तय करना है, फिर उन्होंने को इजाज़त लैनी है, फिर तुसी उन्होंने घर जाना वे। वो ज़माने नायाब हो गए जदों ऐसा कुंडी खोल के डक्का लग्या हुंदा सी दरवाज़ियां ते, ऐसा खोल के अंदर वड़ जाना ते खाला मासी मामी किसी के घर भी चले जाना, खेल के आ जाना। हर घर तुहाडी दस्तरस विच हुंदा सी, किसी घर च तां नहीं कहा जांदा सी कि भी साडे कोल टाइम लैके आवो जां असीं बिजी हाँ। वो ज़माने नायाब होए। मैनूं याद है कि मैं जो सक छोटी होंदी सी ना, तो सक मैनूं सक लाउण दा बड़ा शौक हुंदा सी। तो फिर मैं सक जदों करना ना, मैनूं खत्म होया होना, मैं दौड़ के जाना साडे नाल दा घर है, तो खाला नूं कहना खाला मैनूं थोड़ा सक दे दे। वो भी बड़ा लांदे सन शौक नाल। उन्होंने हमेशा हुंदा सी अगर साडे घर मुक गया ना, मैं दौड़ के जाके उन्होंने को मंग के लैके आ जानी सा कि मैनूं सक दे दवो। उन्होंने दे देना तो वो की कहते हैं सक लाना। कोई भी चीज़ किसी के घर चाहिए दौड़ के चले जाने सा, फुफ्फो के घर चले गए, फुफ्फो जी यह दे दवो, वो दे दवो, कोई मसला नहीं हुंदा सी। लोग एक दूसरे को जिहड़ा ना चीनी आटा घ्यो इहो जिहियां चीज़ां भी मंग लैंदे हुंदे सी, चौल भी सानूं दे दवो असीं लियावांगे तुहानूं दे दांगे, क्योंकि नज़दीक तरीन कोई दुकान नहीं हुंदी सी साडे इलाके 'च। तो फिर एवें कि घ्यो मुक गया तो हुण भी की करिए, हांडी पकानी है, जाओ भी फलाने कोलों मंग लियाओ, वो घरों प्याली लैके जानी इस तरह कि सानूं एक कप दे दवो, असीं आएगा तो तुहानूं दे दांगे। कभी चीनी की जरूरत पै जाती सी। इस तरह एक दूसरे को लोग लेंदे देंदे रहंदे सन कि भी चलो अज इहदा टाइम है, कल हमारा वक्त आएगा, सानूं लोड़ पै जानी है। इस तरह लोग मिल जुल के अपना टाइम गुजारते सन, एक दूसरे के लिए दस्तियाब रहंदे सन हर वेले। वो ज़माने नायाब होए। हुण वो ज़माने मुड़ के आने नहीं ने, ते ना ही वो ज़माने जिहड़े ने कि कहंदे सानूं भुल्लणे ने, भुल भी नहीं सकदे, आ भी नहीं सकदे, ते करिए की। तो बस कर ही सकते हैं कि ठंडा ठंडा जूस पीए तो उन्होंने ज़मानिया उन्होंने ज़मानिया असी याद करिए कि भाई ऐसे ज़माने होंदे सन जी, मिठा मिठा जूस ते मिठे मिठे ज़माने। कितनी वैसे चंगी है कि शेरो शायरी ही हो गई कि मिठा मिठा जूस तो मिठे मिठे ਜਿਹੜੇ ना ज़माने। तो चलो जी, ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਸਾਡੀ ਅੱਛੀ ਗੱਪਸ਼ਪ ਹੋ ਗਈ। ਤੁਹਾਨੂੰ ਕਮੈਂਟ ਲਈ ਕਹਿਣ ਦਾ ਮੇਰਾ ਮਕਸਦ ਵੀ ਆਹੀ ਹੁੰਦਾ ਕਿ ਤੁਸੀਂ ਕਮੈਂਟ ਕਰਦੇ ਹੋ, ਗੱਲ 'ਚੋਂ ਗੱਲ ਨਿਕਲਦੀ ਹੈ ਤੇ ਬੜੀ ਸਹੂਲਤ ਹੋ ਜਾਂਦੀ ਹੈ। ਤੇ ਬਸ ਇੱਕ ਸ਼ਿਕਵਾ ਥੋੜਾ ਜਿਹਾ ਮੈਨੂੰ ਤੁਹਾਡੇ ਕੋਲ ਹੈਗਾ ਵੀ, ਤੁਸੀਂ ਲੋਕ ਦੇਖਦੇ ਹੋ, ਤੁਸੀਂ ਲਾਈਕ ਨਹੀਂ ਕਰਦੇ ਹੋ, ਕਮੈਂਟ ਕਰ ਦਿੰਦੇ ਹੋ। ਮੈਂ ਲਾਈਕ ਦੇਖਦੀ ਹਾਂ, ਇੰਨੇ ਸਾਰੇ ਵੀਡੀਓਜ਼ ਦੇਖੀ ਹੁੰਦੀ ਪਰ ਲਾਈਕ 2-3 ਮੇਰੇ ਹੁੰਦੇ ਨੇ, 4 ਹੁੰਦੇ ਨੇ, ਇਸ ਤੋਂ ਜ਼ਿਆਦਾ ਨਹੀਂ। ਵੀ ਪਲੀਜ਼ ਲਾਈਕ ਦਾ ਬਟਨ ਵੀ ਦਬਾ ਦਿਆ ਕਰੋ। मैं तो कितनी दफ़ा किया है कि थारे एक लाइक से मैं CM कोई ना बनूँ, मैं CM नहीं बन जाना, बस है थोड़ा जहा मेरा दिल खुश हो जाता है। तो चलो जी, फिर मिलने एक नवी गल दे नाल, नवी याद दे नाल। आंडी मेरी तैयार हो गई है, भुजिया मैं चलो तुहानूं दिखा दिन्नी आ। उत्ते मैं जड़ा ना हरी मिर्च कट के पानी है, तो हरी मिर्च का सवाल है बाबा। खांसी मैनू हुण इन्नी हो रही है। लो बई, सोहनी सोहनी भुजिया तैयार है। ये उत्ते बस हुण मैं हरी मिर्च पावांगी तो थोड़ा जिहा गर्म कर लाँगी, क्योंकि हरी मिर्च का जायका मैनू बहुत पसंद है, पर शुरू से अगर मैं पा देवां ना वो थोड़ी ज़्यादा नरम हो जाती है। तो लो मैं खा के भी तुहानूं दिखा दिंदी हाँ। वाकई मानो मज़ेदार बनी है, नज़दीकी। बड़ी आसान झटपट बनने वाली रेसिपी है। बस आलू कट्टो तो पा के हल्की अग ते रख दवो, तो चलो अल्लाह अल्लाह ते खैर सल्ला। तो फिर मिलने तुहाडे नाल एक नवी गल दे नाल, नवी याद दे नाल। कमेंट करना ना भुलियो। अल्लाह हाफिज़ ते रब रखा।